ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡ ਬੈਂਡ ਵਾਲੇ ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 13 ਤਰੀਕ ਆ ਅਤੇ ਦਿਨ ਸੋਮਵਾਰ ਆ। ਸਭ ਤੋਂ ਪਹਿਲਾਂ ਸਾਰੇ ਹੀ ਖਾਲਸਾ ਪੰਥ ਨੂੰ ਜਨਮ ਦਿਨ ਦੀਆਂ ਵਧਾਈਆਂ, ਵਿਸਾਖੀ ਦੀਆਂ ਵਧਾਈਆਂ। ਪਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਹਾਂ ਤੁਹਾਡੇ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਤੰਦਰੁਸਤੀ ਹੋਵੇ ਅਤੇ ਖੁਸ਼ੀਆਂ ਜਿਹੜੇ ਆ ਪਰਮਾਤਮਾ ਬਖਸ਼ੇ ਜੀ। ਬਿਲਕੁਲ ਜੀ, ਸਭ ਨੂੰ ਹੀ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ, ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਰਹੀਏ, ਇਹੀ ਜਿਹੜੀ ਪਰਮਾਤਮਾ ਦੇ ਅੱਗੇ ਅਰਦਾਸ ਆ। ਅਤੇ ਧੰਨਵਾਦ ਕਰੀਏ ਪਰਮਾਤਮਾ ਦਾ, ਇਹ ਜਿਹੜੀ ਸੋਹਣਾ ਜੀਵਨ ਆਪਾਂ ਨੂੰ ਬਖਸ਼ਿਆ ਆ ਅਤੇ ਆਪਾਂ ਇਸ ਨੂੰ ਵਧੀਆ ਲੇਖੇ ਲਾਉਣ ਦੇ ਲਈ, ਵਧੀਆ ਕੰਮ ਕਰਨ ਦੇ ਲਈ ਜਿਹੜੇ ਉਸ ਪਾਸੇ ਵੱਲ ਨੂੰ ਕਦਮ ਆਪਾਂ ਇੱਦਾਂ ਹੀ ਵਧਾਉਂਦੇ ਰਹੀਏ। ਪਰਮਾਤਮਾ ਆਪਣਾ ਜਿਹੜਾ ਮਿਹਰ ਭਰਿਆ ਹੱਥ ਆ ਸਾਰਿਆਂ ਦੇ ਉੱਤੇ ਬਣਾ ਕੇ ਰੱਖੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਵਰਡ ਕੈਲੀਫੋਰਨੀਆ ਦੇ ਤਹਿਤ ਅਖੀਰਲੀ ਤਰੀਕ ਜੂਨ ਤੱਕ ਜਿਹੜੀ ਆ ਉਹਨਾਂ ਨੇ ਵਧਾਈ ਹੈਗੀ ਆ। ਜੇ ਕਰੋਨਾ ਵਾਇਰਸ ਦੇ ਕਰਕੇ ਤੁਹਾਡੀ ਜਿਹੜੀ ਆ ਨੌਕਰੀ ਚਲੇ ਗਈ ਆ, ਉਸ ਦੇ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਚਲੇ ਗਈ ਆ, ਅਤੇ ਜਾਂ ਤੁਹਾਡੀ ਤਨਖਾਹ ਦੇ ਵਿੱਚ ਘਾਟਾ ਹੋਇਆ ਆ ਅਤੇ ਤੁਸੀਂ ਉਸ ਦੇ ਵਿੱਚ ਕੋਈ ਆਪਣੀ ਹੈਲਥ ਇੰਸ਼ੋਰੈਂਸ ਦੇ ਜਿਹੜੇ ਪਲਾਨ ਉਸ ਦੇ ਵਿੱਚ ਤਬਦੀਲੀ ਕਰਾਉਣਾ ਚਾਹੁੰਦੇ ਹੋ, ਮੈਡੀਕਲ ਨੂੰ ਲੈ ਕੇ ਕੋਈ ਪ੍ਰੋਬਲਮ ਆ, ਤੁਹਾਡੇ ਕੋਈ ਪੁਰਾਣੇ ਜਿਹੜੇ ਇੰਸ਼ੋਰੈਂਸ ਵਾਲੇ ਆ ਉਹ ਤੁਹਾਡੀ ਕਾਲ ਨਹੀਂ ਚੱਕ ਰਹੇ, ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਡਾਕਟਰ ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਕਰੋਨਾ ਵਾਇਰਸ ਤੋਂ ਪਹਿਲਾਂ ਆਪਾਂ ਜੇ ਸਾਊਥ ਵੈਸਟ ਦੀ ਗੱਲ ਕਰਦੇ ਜਾਈਏ, ਉੱਧਰ ਜਿਹੜਾ ਵੈਦਰ ਆ ਬਹੁਤ ਜ਼ਿਆਦਾ ਖਰਾਬ ਹੋਇਆ USA ਦੇ ਵਿੱਚ। ਈਸਟਰ ਸੰਡੇ ਨੂੰ ਕਾਫੀ ਜ਼ਿਆਦਾ ਜਿਹੜੇ ਟੋਰਨੈਡੋਜ਼ ਆਏ ਹੈਗੇ ਆ, ਉਹਦੇ ਨਾਲ ਜਿਹੜੇ ਆ 18 ਲੋਕਾਂ ਦੀ ਹੁਣ ਅਪਡੇਟ ਕਰਤਾ ਉਹਨੇ 22 ਲੋਕਾਂ ਦੀ ਟੋਰਨੈਡੋਜ਼ ਦੇ ਨਾਲ ਮੌਤ ਹੋ ਚੁੱਕੀ ਆ। 13 ਲੱਖ ਲੋਕ ਜਿਹੜੇ ਆ ਬਿਨਾਂ ਬਿਜਲੀ ਤੋਂ ਹੈਗੇ ਆ। ਕੈਰੋਲੀਨਾ, ਟੈਨਸੀ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਅਸਰ ਹੋਇਆ। ਜਾਰਜੀਆ, ਮਿਸੀਸਿਪੀ ਦੇ ਵਿੱਚ 11 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ 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 ਬਿਲਕੁਲ। ਇਹ ਇੱਕ ਤਾਂ ਦੁੱਖ ਦੀ ਘੜੀ ਪਹਿਲਾਂ ਹੀ ਕਰੋਨਾ ਵਾਇਰਸ ਦੇ ਕਰਕੇ ਜਿਹੜੀ ਉਹ ਚੱਲ ਰਹੀ ਆ, ਉਸ ਦੇ ਕਰਕੇ ਇਹ ਉਸ ਦੇ ਦਰਮਿਆਨ ਇਹ ਜਿਹੜਾ ਘਟਨਾਕ੍ਰਮ ਹੋਇਆ, ਕੁਦਰਤੀ ਕਹਿਰ ਹੋਇਆ ਆ, ਉਸ ਦੇ ਨਾਲ ਲੋਕ ਹੋਰ ਵੀ ਜ਼ਿਆਦਾ ਜਿਹੜੇ ਉਹ ਘਬਰਾਏ ਨੇ ਅਤੇ ਮੌਤਾਂ ਦੇ ਵਿੱਚ ਜਿਹੜੀ ਆ ਉਹ ਵਾਧਾ ਹੋਇਆ। ਅਤੇ ਹਰਜੋਤ ਸਿੰਘ ਜੀ, ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ, ਤਾਂ ਇਸ ਦੇ ਵਿੱਚ ਦੱਸਦੇ ਜਾਈਏ ਵੀ ਇਸ ਟਾਈਮ ਵਿਸ਼ਵ ਦੇ ਵਿੱਚ 2 ਮਿਲੀਅਨ ਦੇ ਕਰੀਬ ਆંકੜਾ ਜਿਹੜਾ ਉਹ ਪਹੁੰਚਣ ਦੀ ਕਰੀਬ ਹੋ ਚੁੱਕਾ ਹੈ। 18,90,000 ਦੇ ਤਕਰੀਬਨ ਲੋਕ ਜਿਹੜੇ ਕੁੱਲ ਕਰੋਨਾ ਵਾਇਰਸ ਦੇ ਕੇਸ ਦੱਸੇ ਗਏ ਨੇ, ਅਤੇ ਮਰਨ ਵਾਲਿਆਂ ਦੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜੀ ਸੰਖਿਆ ਆ ਉਹ 1,17,492 ਦੱਸੀ ਜਾ ਰਹੀ ਆ। 42,000 ਇਸ ਟਾਈਮ ਸੀਰੀਅਸਲੀ ਜਾਂ ICUs ਦੇ ਵਿੱਚ ਜਿਹੜੇ ਉਹ ਹੈਗੇ ਨੇ, ਅਤੇ 4,34,000 ਤੋਂ ਵੱਧ ਲੋਕ ਜਿਹੜੇ ਹੁਣ ਤੱਕ ਰਿਕਵਰ ਜਿਹੜੇ ਉਹ ਕਰ ਰਹੇ ਨੇ। ਇਟਲੀ ਅਤੇ ਸਪੇਨ ਦੇ ਵਿੱਚੋਂ ਥੋੜ੍ਹੀ ਜਿਹੀਆਂ ਰਾਹਤ ਦੀਆਂ ਕਹਿ ਸਕਦੇ ਹਾਂ ਖਬਰਾਂ ਆ ਰਹੀਆਂ, ਵੀ ਕਿਹਾ ਜਾ ਰਿਹਾ ਆ ਉੱਥੋਂ ਦੇ ਜਿਹੜੇ ਨੰਬਰਸ ਆ ਉਸ ਨੂੰ ਦੇਖਦੇ ਹੋਏ, ਆંકੜਿਆਂ ਨੂੰ ਦੇਖਦੇ ਹੋਏ, ਵੀ ਕਰਵ ਜਿਹੜੀ ਆ ਉੱਥੇ ਸ਼ਾਇਦ ਫਲੈਟ ਹੁੰਦੀ ਜਾ ਰਹੀ ਹੈਗੀ ਆ, ਜਿਹੜੇ ਕਿ ਇੱਕ ਚੰਗੀ ਜਿਹੜੀ ਉਹ ਗੱਲ ਹੈਗੀ ਆ। ਸੋ ਉੱਥੇ ਜਿਹੜੇ ਉਹ ਇਟਲੀ ਦੇ ਵਿੱਚ ਵੀ ਹਰਜੋਤ ਸਿੰਘ ਜੀ ਮਰਨ ਵਾਲਿਆਂ ਦੀ ਸੰਖਿਆ 20,000 ਨੂੰ ਆંકੜਾ ਜਿਹੜਾ ਉਹ ਪਾਰ ਕਰ ਗਈ ਹੈ। ਸਪੇਨ ਦੇ ਵਿੱਚ ਵੀ 17,500 ਲੋਕ ਹੁਣ ਤੱਕ ਮਰ ਚੁੱਕੇ ਹੋਏ ਨੇ, ਅਤੇ ਫਰਾਂਸ ਦੇ ਵਿੱਚ ਵੀ ਇਸ ਦਾ ਕਹਿਰ ਵਿਆਪਕ ਪੱਧਰ 'ਤੇ ਜਾਰੀ ਆ। 14,500 ਦੇ ਤਕਰੀਬਨ ਲੋਕ ਉੱਥੇ ਮਾਰੇ ਗਏ ਨੇ, ਅਤੇ UK ਦੇ ਵਿੱਚ 11,000 ਤੋਂ ਉੱਤੇ ਆંકੜਾ ਜਿਹੜਾ ਮਰਨ ਵਾਲਿਆਂ ਦਾ ਉਹ ਪਾਰ ਕਰ ਗਿਆ ਹੈਗਾ ਆ। ਜੀ ਬਿਲਕੁਲ। ਇਸੇ ਤਰ੍ਹਾਂ ਜੇ USA ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਸਭ ਤੋਂ ਵੱਧ ਜਿਹੜੇ ਕੇਸ ਆ
ਉਹ ਨਿਊਯਾਰਕ ਦੇ ਵਿੱਚ ਹੋਏ ਹੈਗੇ ਆ। ਨਿਊਯਾਰਕ 'ਚ ਹੁਣ ਤੱਕ 1,90,000 ਦੇ ਕਰੀਬ ਕਰੋਨਾ ਵਾਇਰਸ ਤੋਂ ਪੀੜਤ ਲੋਕ ਹੈਗੇ ਆ। 10,056 ਮੌਤਾਂ ਇਕੱਲੇ ਨਿਊਯਾਰਕ ਸਟੇਟ 'ਚ ਹੋਈਆਂ ਹੈਗੀਆਂ ਆ। ਉਸ ਤੋਂ ਬਾਅਦ ਨਿਊ ਜਰਸੀ 'ਚ 2,350 ਮੌਤਾਂ ਹੋਈਆਂ, ਮਿਸ਼ੀਗਨ 1,487, ਕੈਲੀਫੋਰਨੀਆ ਦੇ ਵਿੱਚ 682। ਸੋ ਰਿਕਵਰੀ ਵੀ ਕਾਫੀ ਹੋ ਰਹੀ ਹੈਗੀ ਆ। USA ਦੀ ਜੇ ਪੂਰੀ ਗੱਲ ਕਰਦੇ ਜਾਈਏ 5,65,316 ਦੇ ਵਿੱਚੋਂ 4 ਲੱਖ ਦੇ ਕਰੀਬ ਜਿਹੜੇ ਹੈਗੇ ਆ 33,735 ਜਿਹੜੇ ਰਿਕਵਰ ਹੋਏ ਹੈਗੇ ਆ। ਤੇ ਬਾਕੀ ਜਿਹੜੇ ਐਕਟਿਵ ਕੇਸ ਈਵਨ ਦੋ ਜ਼ਿਆਦਾ ਹੈਗੇ ਆ, ਪਰ ਕਹਿੰਦੇ ਵੀ ਜਿਹੜੇ ਕ੍ਰਿਟੀਕਲ ਕੇਸ ਆ ਉਹ ਇੰਨੀ ਗਿਣਤੀ ਦੇ ਵਿੱਚ ਨਹੀਂ ਹੈਗੇ, ਜਿਹੜੀ ਕਿ ਇੱਕ ਚੰਗੀ ਸੁੱਖ ਦੇ ਸਾਹ ਵਾਲੀ ਜਿਹੜੀ ਉਹ ਗੱਲ ਹੈਗੀ ਆ। ਅਤੇ ਉਮੀਦ ਕਰਦੇ ਹਾਂ ਵੀ ਇੱਦਾਂ ਹੀ ਜਿਹੜਾ ਆ ਉਹ ਬਰਕਰਾਰ ਰਵੇ। ਉੱਧਰ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੇ ਆ ਮੁਲਕ ਨੂੰ ਖੋਲ੍ਹਣ ਦੀ ਗੱਲ ਜਿਹੜੀ ਆ ਦੁਬਾਰੇ ਕੀਤੀ ਆ। ਅਤੇ ਉਹਨਾਂ ਨੇ ਜਿਹੜਾ ਅੱਜ ਟਵੀਟਸ ਦੇ ਜ਼ਰੀਏ ਕਿਹਾ ਵੀ ਕਹਿੰਦੇ ਵੀ ਉਹਨਾਂ ਦੇ ਉੱਤੇ ਡਿਪੈਂਡ ਕਰੂਗਾ, ਨਾ ਕਿ ਗਵਰਨਰਸ ਦੇ ਉੱਤੇ ਜਾਂ ਸੂਬਿਆਂ ਦੇ ਉੱਤੇ ਵੀ ਉਹਨਾਂ ਨੇ ਆਪਣੀਆਂ ਸਟੇਟਾਂ ਜਿਹੜੀਆਂ ਉਹ ਕਦੋਂ ਖੋਲ੍ਹਣੀਆਂ ਆ। ਅਤੇ ਹਾਲ ਦੀ ਘੜੀ ਜਿਹੜੀ ਵਾਈਟ ਹਾਊਸ ਦੀ ਗਾਈਡੈਂਸ ਆ ਉਹ ਆਖਦੀ ਆ ਵੀ ਆਪਣੇ ਜਿਹੜੇ ਲੋਕਲ ਸਟੇਟ ਅਤੇ ਲੋਕਲ ਅਥਾਰਟੀਜ਼ ਆ ਉਹਨਾਂ ਦੀਆਂ ਡਾਇਰੈਕਸ਼ਨਸ ਆ ਉਹਨਾਂ ਨੂੰ ਫੋਲੋ ਕੀਤਾ ਜਾਵੇ। ਸੋ ਕਿਤੇ ਨਾ ਕਿਤੇ ਇਹ ਹੁਣ ਕੌਨਫਲਿਕਟ ਜਿਹੜਾ ਆ ਉਹ ਸਾਹਮਣੇ ਨਜ਼ਰ ਆ ਰਿਹਾ ਆ। ਰਾਸ਼ਟਰਪਤੀ ਟਰੰਪ ਇੱਕ ਹਿਸਾਬ ਦੇ ਨਾਲ ਚਾਹ ਰਹੇ ਨੇ ਵੀ ਉਹਨਾਂ ਨੂੰ ਹੀ ਜਿਹੜਾ ਸਾਰਾ ਕੁਛ ਪੁੱਛ ਗਿੱਛ ਕੇ ਜਿਹੜਾ ਆ ਉਹ ਕੀਤਾ ਜਾਵੇ। ਸਟੇਟ ਆਪਣੇ ਪੱਧਰ ਦੇ ਉੱਤੇ ਮੁਲਕ ਨੂੰ ਜਾਂ ਆਪਣੇ ਸੂਬਿਆਂ ਨੂੰ ਖੋਲ੍ਹਣਾ ਜਾਂ ਨਹੀਂ ਖੋਲ੍ਹਣਾ ਉਹਨਾਂ ਤੋਂ ਪੁੱਛ ਕੇ ਹੀ ਜਿਹੜਾ ਉਹ ਉਹਨਾਂ ਨੂੰ ਫੈਸਲਾ ਲੈਣਾ ਪਊਗਾ। ਅੱਜ ਉਹਨਾਂ ਨੇ ਇੱਕ ਰੀਟਵੀਟ ਵੀ ਜਿਹੜਾ ਕੀਤਾ ਜਿਸ ਦੇ ਵਿੱਚ ਡਾਕਟਰ ਐਂਥਨੀ ਫਾਊਚੀ ਆ ਉਹਨਾਂ ਨੂੰ ਫਾਇਰ ਕਰਨ ਦਾ ਜਿਹੜੀ ਚਰਚਾ ਆ ਉਸ ਦੇ ਵਿੱਚ ਚੱਲ ਰਹੀ ਸੀ। ਸੋ ਇਸ ਤੋਂ ਬਾਅਦ ਦੇ ਵਿੱਚ ਡਾਕਟਰ ਫਾਊਚੀ ਨੂੰ ਫਾਇਰ ਕਰਨ ਦਾ ਜਿਹੜਾ ਟ੍ਰੈਂਡ ਆ ਟਵਿੱਟਰ ਦੇ ਉੱਤੇ ਜਿਹੜਾ ਆ ਉਹ ਵਿਆਪਕ ਪੱਧਰ ਤੇ ਫੈਲਿਆ। ਸੋ ਬਿਲਕੁਲ ਥੋੜ੍ਹੀ ਕਸ਼ਮਕਸ਼ ਚੱਲ ਰਹੀ ਹੈਗੀ ਆ ਡਾਕਟਰ ਫਾਊਚੀ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ। ਪਰ ਅੱਜ ਜਿਹੜੇ ਡਾਕਟਰ ਫਾਊਚੀ ਆ ਉਹਨਾਂ ਨੇ CNN ਦੇ ਉੱਤੇ ਨਿਊਜ਼ ਦੇ ਵਿੱਚ ਕਿਹਾ ਆ ਵੀ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕੁਛ ਕੁ ਏਰੀਏ ਜਿਹੜੇ ਹੈਗੇ ਆ ਮਈ 1 ਨੂੰ ਜਿਹੜੇ ਆ ਓਪਨ ਕੀਤੇ ਜਾਣ ਬਿਜ਼ਨਸ ਦੇ ਲਈ। ਪਰ ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਫੈਕਟਰਸ ਆ ਉਹਨਾਂ ਦੇ ਉੱਤੇ ਡਿਪੈਂਡ ਕਰੂਗਾ ਵੀ ਉਹ ਕਿੱਦਾਂ ਦੇ ਬਿਜ਼ਨਸਸ ਆ। ਉੱਥੇ ਕੋਈ ਲਾਰਜ ਕਰਾਊਡ ਤਾਂ ਨਹੀਂ ਹੈਗੀ, ਕੋਲਡ ਵੈਦਰ ਤਾਂ ਨਹੀਂ ਆ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਜਿੱਥੇ ਵੈਦਰ ਗੁੱਡ ਹੈਗਾ ਆ ਵੀ ਉਸ ਏਰੀਏ 'ਚ ਹੋ ਸਕਦਾ ਆ ਉਹ ਖੁੱਲ੍ਹ ਹੋ ਸਕਦੀ ਆ। ਇਸੇ ਤਰ੍ਹਾਂ ਵੀ ਉਸ ਏਰੀਏ 'ਚ ਕਰੋਨਾ ਵਾਇਰਸ ਤਾਂ ਨਹੀਂ ਦੁਬਾਰਾ ਕੀ ਹੋ ਸਕਦੀ, ਰੀਬਾਊਂਡ ਆਫ ਕਰੋਨਾ ਵਾਇਰਸ। ਸੋ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਪੁਆਇੰਟ ਆ ਉਹ ਕਹਿੰਦੇ ਇਹਨਾਂ ਨੂੰ ਜਿਹੜਾ ਖੋਲ੍ਹਣ ਤੋਂ ਪਹਿਲਾਂ ਦੇਖਿਆ ਜਾਵੇਗਾ। ਆਪਾਂ ਗੱਲ ਕਰਦੇ ਸੀ ਰਾਜਕਨਵੀਰ ਸਿੰਘ ਜੀ, ਜਿਹੜੇ ਕਿੰਨੇ ਜਿਹੜੇ ਕੇਸ ਹੈਗੇ ਆ ਆਪਣੀ ਸਟੇਟ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ 'ਚ ਕਹਿੰਦੇ ਵੀ ਹੋ ਸਕਦਾ ਮੰਗਲਵਾਰ ਜਾਂ ਬੁੱਧਵਾਰ ਨੂੰ ਜਿਹੜੀ ਆ ਪੀਕ ਹੋਊਗੀ ਕਰੋਨਾ ਵਾਇਰਸ ਦੀ। ਉਹ ਤੋਂ ਬਾਅਦ ਫਿਰ ਜਿਹੜਾ ਆ ਗ੍ਰਾਫ ਥੱਲੇ ਨੂੰ ਜਾਣਾ ਸ਼ੁਰੂ ਹੋ ਜਾਊਗਾ। ਇਹ ਜਿਹੜੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਆ ਉਹਨਾਂ ਨੇ ਜਿਹੜਾ ਆ ਇਹ ਡਾਟਾ ਇਸ਼ੂ ਕੀਤਾ ਆ। 2 ਮਿਲੀਅਨ ਦੇ ਕਰੀਬ ਪੂਰੇ ਦੁਨੀਆ ਦੇ ਵਿੱਚ ਲੋਕ ਕਰੋਨਾ ਵਾਇਰਸ ਤੋਂ ਪੀੜਤ ਆ। ਸਾਡੀ ਸਟੇਟ ਕੈਲੀਫੋਰਨੀਆ 'ਚ 23,000 ਦੇ ਕਰੀਬ ਆ, 700 ਦੇ ਕਰੀਬ ਜਿਹੜੀਆਂ ਆ ਮੌਤਾਂ ਹੋ ਚੁੱਕੀਆਂ ਆ। ਕਈ ਏਰੀਏ ਦੇ ਵਿੱਚ ਜ਼ਿਆਦਾ ਕੇਸ ਹੈਗੇ ਆ। ਸੈਕਰਾਮੈਂਟੋ 'ਚ 1000 ਦੇ ਕਰੀਬ ਕੇਸ ਹੋ ਗਏ ਆ। ਸੈਂਤਾ ਕਲਾਰਾ ਦੇ ਵਿੱਚ ਪਿਛਲੇ ਕੁਛ ਕੁ ਦਿਨਾਂ ਦੇ ਵਿੱਚ ਜਿਹੜੇ 24 ਘੰਟਿਆਂ 'ਚ 48 ਘੰਟਿਆਂ 'ਚ 2 ਦਿਨਾਂ 'ਚ 55 ਕੇਸ ਵਧੇ ਆ ਅਤੇ 3 ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ। ਕੈਲੀਫੋਰਨੀਆ ਦੇ ਜਿਸ ਦੱਸਦੇ ਜਾਈਏ 1,90,000 ਦੇ ਕਰੀਬ ਜਿਹੜੇ ਆ ਟੈਸਟ ਹੋਏ ਹੈਗੇ ਆ। ਸੋ ਹੋਪਫੁਲੀ ਕਹਿੰਦੇ ਕੈਲੀਫੋਰਨੀਆ ਮੰਗਲਵਾਰ ਜਾਂ ਬੁੱਧਵਾਰ ਨੂੰ ਕਰੋਨਾ ਵਾਇਰਸ ਦਾ ਜਿਹੜਾ ਆ ਗ੍ਰਾਫ ਆ ਉਹ ਥੱਲੇ ਨੂੰ ਜਾਣਾ ਸ਼ੁਰੂ ਹੋ ਜਾਏ। ਜੀ ਬਿਲਕੁਲ, ਜਿਹੜੇ ਮਾਡਲਸ ਉਹ ਯੂਜ਼ ਕਰ ਰਹੇ ਉਹਦੇ ਅਨੁਸਾਰ ਇਸ ਪਾਸੇ ਵੱਲ ਨੂੰ ਆ ਜਿਹੜਾ ਕਿ ਇੱਕ ਚੰਗੀ ਚੀਜ਼ ਜਿਹੜੀ ਉਹ ਹੋ ਸਕਦੀ ਆ, ਕਿਉਂਕਿ ਲੋਕ ਵੀ ਘਰਾਂ 'ਚ ਜਿਹੜੇ ਆ ਉਹ ਬੱਝੇ ਹੋਏ ਉਹ ਹੁਣ ਇੱਦਾਂ ਲੱਗਦਾ ਉਹਨਾਂ ਨੂੰ ਵੀ ਹੁਣ ਜੇਲ੍ਹਾਂ ਦੇ ਵਿੱਚ ਜਿਹੜੇ ਉਹ ਬੰਦ ਪਏ ਨੇ। ਚਲੋ ਇਹ ਹੁਣ ਆਪਣੇ ਸਾਰਿਆਂ ਦੀ ਭਲਾਈ ਵਾਸਤੇ ਹੀ ਆਪਾਂ ਨੂੰ ਇਹ ਸਾਰਾ ਕੁਛ ਫੈਸਲਾ ਜਿਹੜਾ ਉਹ ਲੈਣਾ ਪੈ ਰਿਹਾ ਹੈਗਾ ਆ। ਸੋ ਇਹ ਜਿਹੜਾ ਜ਼ਰੂਰ ਆਪਾਂ ਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਆ। ਹਾਲ ਦੀ ਘੜੀ ਵੱਖ-ਵੱਖ ਜਿਹੜੇ ਕਾਊਂਟੀਜ਼ ਆ ਉਹਨਾਂ ਨੇ ਸ਼ੈਲਟਰ ਇਨ ਪਲੇਸ ਜਿਹੜੇ ਆ ਉਹ ਜਾਰੀ ਰੱਖੇ ਹੋਏ ਆ। ਅਜੇ ਕੈਲੀਫੋਰਨੀਆ ਦੇ ਵਿੱਚ ਵੀ ਪੂਰੇ ਦੇ ਉੱਤੇ ਵੀ ਸ਼ੈਲਟਰ ਇਨ ਪਲੇਸ ਦੇ ਹੁਕਮ ਜਿਹੜੇ ਆ ਉਹ ਹੈਗੇ ਨੇ। ਸੋ ਇਹ ਜਿਹੜੇ ਜ਼ਰੂਰ ਆਪਾਂ ਧਿਆਨ ਜਿਹੜਾ ਉਹ ਰੱਖੀਏ ਵੀ ਜਿਹੜੇ ਜਿਸ ਹਿਸਾਬ ਦੇ ਹੁਕਮ ਹੈਗੇ ਉੱਦਾਂ ਦੇ ਜਿੱਦਾਂ ਦੇ ਡਾਇਰੈਕਸ਼ਨਸ ਹੈਗੀਆਂ ਉਹ ਆਪਾਂ ਫੋਲੋ ਕਰੀਏ। ਹੁਣ ਇਹ ਬਾਅਦ ਦੇ ਵਿੱਚ ਦੇਖਣਾ ਹੋਊਗਾ ਵੀ ਰਾਸ਼ਟਰਪਤੀ ਟਰੰਪ ਕੀ ਫੈਸਲਾ ਲੈਂਦੇ ਆ ਅਤੇ ਫਿਰ ਕੀ ਸੂਬਿਆਂ ਦੀ ਅਤੇ ਕਾਊਂਟੀਜ਼ ਦੀ ਕਿੱਦਾਂ ਲੜਾਈ ਜਿਹੜੀ ਆ ਉਹਨਾਂ ਦੇ ਨਾਲ ਜਿਹੜੀ ਹੋ ਸਕਦੀ, ਕਿਉਂਕਿ ਕਈ ਵਾਕਿਆ ਜਿਹੜੇ ਹੌਟ ਸਪੌਟ
ਉਹ ਬਹੁਤ ਜ਼ਿਆਦਾ ਹੈਗੇ ਨੇ। ਨਿਊਯਾਰਕ ਸਟੇਟ ਦੇ ਵਿੱਚ ਨਿਊਯਾਰਕ ਸਿਟੀ ਦਾ ਇਲਾਕਾ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਆ। ਹੁਣੇ ਜਿਹੜੇ ਗਵਰਨਰ ਕੁਮੋ ਉੱਥੋਂ ਦੇ ਨਿਊਯਾਰਕ ਦੇ ਉਹ ਬੋਲ ਰਹੇ ਸੀਗੇ ਅਤੇ ਉਹਨਾਂ ਨੇ ਇਹੀ ਜਿਹੜਾ ਦੱਸਿਆ, ਕਹਿੰਦੇ ਵੀ ਮੈਂ ਵੀ ਚਾਹੁੰਦਾ ਵੀ ਇਹ ਸਭ ਕੁਝ ਖਤਮ ਹੋ ਜਾਵੇ, ਪਰ ਕਹਿੰਦੇ ਇਹ ਅਸਲੀਅਤ ਨਹੀਂ, ਇਹ ਰਿਐਲਿਟੀ ਨਹੀਂ ਆ, ਇਹਦੇ ਥਰੂ ਆਪਾਂ ਨੂੰ ਹੋ ਕੇ ਹੀ ਲੰਘਣਾ ਜਿਹੜਾ ਉਹ ਪਊਗਾ। ਕਹਿੰਦੇ ਵੀ ਇਕੋਨਮੀ ਨੂੰ ਨਿਊਯਾਰਕ ਦੇ ਵਿੱਚ ਓਪਨ ਕਰਨਾ ਵਿਦਆਊਟ ਏ ਟ੍ਰਾਂਜ਼ਿਟ ਸਿਸਟਮ ਜਿਹੜਾ ਉਹ ਨਾਮੁਮਕਿਨ ਹੋਊਗਾ। ਇਹ ਅਤੇ ਆਪਾਂ ਨੂੰ ਸਭ ਨੂੰ ਪਤਾ ਵੀ ਨਿਊਯਾਰਕ ਦੇ ਵਿੱਚ ਸਭ ਤੋਂ ਵੱਧ ਕੇਸ ਫੈਲਣ ਦਾ ਜਿਹੜਾ ਇੱਕ ਖਦਸ਼ਾ ਆ, ਇੱਕ ਇਹ ਵੀ ਦੱਸਿਆ ਜਾ ਰਿਹਾ ਵੀ ਕਿਉਂਕਿ ਲੋਕ ਬਹੁਤ ਜ਼ਿਆਦਾ ਪਬਲਿਕ ਟਰਾਂਸਪੋਰਟ ਯੂਜ਼ ਕਰਦੇ, ਇੱਕ ਤੋਂ ਅੱਗੇ ਜਿਹੜਾ ਇੱਦਾਂ ਫੈਲਿਆ ਹੋਊਗਾ। ਕਹਿੰਦੇ ਉਹਨਾਂ ਨੇ ਇਹੀ ਕਿਹਾ ਵੀ ਦ ਵਰਸਟ ਇਜ਼ ਓਵਰ, ਵੀ ਉਮੀਦ ਕਰਦੇ ਹਾਂ ਵੀ ਜਿਹੜਾ ਇਹ ਬੁਰਾ ਦਿਨ ਸੀ ਜਾਂ ਬੁਰਾ ਟਾਈਮ ਆ ਉਹ ਲੰਘ ਗਿਆ ਆ, ਜੇ ਆਪਾਂ ਸਮਾਰਟ ਰਹੀਏ, ਵੀ ਇਸ ਤਰੀਕੇ ਦੇ ਨਾਲ ਫੋਲੋ ਕਰੀਏ, ਸੋਸ਼ਲ ਡਿਸਟੈਂਸਿੰਗ ਨੂੰ ਫੋਲੋ ਕਰੀਏ, ਹਾਈਜੀਨ ਦਾ ਆਪਣਾ ਧਿਆਨ ਰੱਖੀਏ, ਕਲੀਨਲੀਨੈਸ ਦਾ ਜਿਹੜਾ ਉਹ ਧਿਆਨ ਰੱਖੀਏ। ਉੱਧਰ ਉਹਨਾਂ ਨੇ ਨਾਲ ਹੀ ਆਖਿਆ, ਉਹ ਕਹਿੰਦੇ ਵੀ ਮੈਂ ਆਪਣੇ ਸੂਬੇ, ਆਪਣੇ ਇਲਾਕੇ ਵਾਲੇ ਪਾਸੇ ਨਾਰਥ ਈਸਟ ਦੇ ਗਵਰਨਰਸ ਦੇ ਨਾਲ ਜਿਹੜੀ ਕਹਿੰਦੇ ਡਿਸਕਸ਼ਨ ਆਪਾਂ ਕਰਾਂਗੇ, ਤਾਂ ਜੋ ਉਹ ਭੂਗੋਲਿਕ ਤੌਰ ਦੇ ਉੱਤੇ ਉਹ ਇਲਾਕੇ ਦੇ ਜੇ ਰੀਓਪਨਿੰਗ ਆਪਾਂ ਕਰਨੀ ਆ ਅਤੇ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਇਹ ਆਈ ਥਿੰਕ ਸਾਰਿਆਂ ਨੂੰ ਮਿਲ ਜੁਲ ਕੇ ਇਲਾਕਿਆਂ ਦੇ ਹਿਸਾਬ ਦੇ ਨਾਲ ਕਦਮ ਜਿਹੜੇ ਆ ਉਹ ਚੁੱਕਣ ਦੀ ਜ਼ਰੂਰਤ ਹੈਗੀ ਆ। ਅਤੇ ਕਹਿੰਦੇ ਵੀ ਇਹ ਬਿਲਕੁਲ ਜਿਹੜੀ ਫੈਲੀ ਆ ਆਊਟਬ੍ਰੇਕ ਜਿਹੜੀ ਹੋਈ ਹੈ ਕਰੋਨਾ ਵਾਇਰਸ, ਉੱਦਾਂ ਹੀ ਫੈਲਿਆ ਆ ਜਿੱਦਾਂ ਸੁੱਕੇ ਘਾਹ ਦੇ ਉੱਤੇ ਜੰਗਲ ਦੇ ਵਿੱਚ ਅੱਗ ਫੈਲਦੀ ਹੁੰਦੀ ਆ, ਵੀ ਇਸ ਤਰੀਕੇ ਦੇ ਨਾਲ ਬਹੁਤ ਵਿਆਪਕ ਪੱਧਰ ਦੇ ਉੱਤੇ ਜਿਹੜਾ ਉਹ ਕੰਮ ਖਰਾਬ ਹੋ ਚੁੱਕਾ ਆ। ਅਤੇ ਨਿਊਯਾਰਕ ਦੇ ਵਿੱਚ ਹਰਜੋਤ ਸਿੰਘ ਜੀ 10,000 ਤੋਂ ਵੱਧ ਲੋਕ ਜਿਹੜੇ ਆ ਉਹ ਹੁਣ ਮਰ ਚੁੱਕੇ ਨੇ। ਤਕਰੀਬਨ 2 ਲੱਖ ਨੂੰ ਜਿਹੜਾ ਅੰਕੜਾ ਉਹਨਾਂ ਦਾ ਜਿਹੜਾ ਉਹ ਆਈ ਥਿੰਕ ਪਹੁੰਚ ਰਿਹਾ ਆ, ਜਿਹੜੇ ਉੱਥੋਂ ਦੇ ਲੋਕ ਪੀੜਤ ਹੈਗੇ ਨੇ। ਜੀ ਬਿਲਕੁਲ। ਨਿਊਯਾਰਕ ਦੇ ਮੇਅਰ ਜਿਹੜੇ ਆ ਉਹ ਕਹਿੰਦੇ ਆ ਵੀ ਹੋ ਸਕਦਾ ਸਤੰਬਰ ਮਹੀਨੇ ਦੇ ਵਿੱਚ ਜਿਹੜਾ ਆ ਸਕੂਲ ਖੋਲ੍ਹੇ ਜਾਣ। ਸਕੂਲਾਂ ਬਾਰੇ ਉਹ ਨਹੀਂ ਹੈ ਸੋ ਅਗਲੇ ਅਕੈਡਮਿਕ ਈਅਰ ਦੇ ਵਿੱਚ। ਸੋ ਇਹ ਅਕੈਡਮਿਕ ਈਅਰ ਤਾਂ ਉਹ ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਆ ਉਹਨਾਂ ਨੇ ਪਿਛਲੇ ਹਫਤੇ ਹੀ ਜਿਹੜਾ ਉਹ ਦੱਸ ਦਿੱਤਾ ਸੀਗਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਉੱਧਰ ਸਾਊਥ ਕੋਰੀਆ ਦੇ ਦੁਆਰਾ ਹਰਜੋਤ ਸਿੰਘ ਜੀ 6 ਲੱਖ ਕੋਵਿਡ-19 ਦੀਆਂ ਟੈਸਟ ਕਿਟਸ ਜਿਹੜੀਆਂ US ਦੇ ਵਿੱਚ ਘੱਲੀਆਂ ਜਾ ਰਹੀਆਂ ਆ। ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਕੈਂਗ ਕਿਉਂਗ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਅਤੇ ਸੋ ਕਹਿੰਦੇ ਵੀ ਜਲਦ ਹੀ ਜਿਹੜੀਆਂ ਅਮਰੀਕਾ ਦੇ ਵਿੱਚ 6 ਲੱਖ ਟੈਸਟ ਕਿਟਸ ਜਿਹੜੀਆਂ ਉਹ ਘੱਲੀਆਂ ਜਾਣਗੀਆਂ। ਸਾਊਥ ਕੋਰੀਆ ਜਿਹੜਾ ਆ ਉਹ ਇਸ ਕੰਮ ਦੇ ਵਿੱਚ ਜਿਹੜਾ ਉਹ ਕਹਿੰਦੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨਾਂ ਨੇ ਵੱਧ ਤੋਂ ਵੱਧ ਟੈਸਟ ਕਰਕੇ ਜਿਹੜੀ ਆਈਸੋਲੇਸ਼ਨਸ ਜਿਹੜੀਆਂ ਉਹ ਕਰਨੀਆਂ ਸ਼ੁਰੂ ਕਰਤੀਆਂ, ਜਿਸ ਕਰਕੇ ਉਹ ਅੱਗੇ ਤੋਂ ਅੱਗੇ ਜਿਹੜਾ ਕਰੋਨਾ ਵਾਇਰਸ ਉੱਥੇ ਓਨਾ ਜ਼ਿਆਦਾ ਨਹੀਂ ਫੈਲਿਆ। ਸਭ ਨੂੰ ਯਾਦ ਹੋਣਾ ਚਾਈਨਾ ਤੋਂ ਬਾਅਦ ਦੇ ਵਿੱਚ ਹੌਟਸਪੌਟ ਸਾਊਥ ਕੋਰੀਆ ਬਣਦਾ ਜਾ ਰਿਹਾ ਸੀ। ਉੱਥੋਂ ਜਦੋਂ ਇੱਕ ਚਰਚ ਦੇ ਵਿੱਚੋਂ ਇਸ ਦੀ ਜਿਹੜੀ ਉਹ ਸ਼ੁਰੂਆਤ ਹੋਈ ਸੀਗੀ, ਪਰ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜਾ ਕੰਮ ਆ ਉਹ ਸਖਤੀ ਜਿਹੜੀ ਉਹ ਦਿਖਾਈ ਅਤੇ ਇਸ ਤਰੀਕੇ ਦੇ ਨਾਲ ਟੈਸਟਿੰਗ ਕਰਕੇ ਜਿਹੜੇ ਪੀੜਤ ਲੋਕ ਸੀ ਉਹਨਾਂ ਨੂੰ ਸਾਈਡ 'ਤੇ ਲਾਂਭੇ ਇੱਕ ਹਿਸਾਬ ਦੇ ਨਾਲ ਕੀਤਾ ਤਾਂ ਜੋ ਉਹ ਰਿਕਵਰ ਜਿਹੜਾ ਉੱਥੇ ਕਰ ਸਕਣ। ਜੀ ਅਗਲੀ ਖਬਰ ਜਿਹੜੀ ਆ UK ਤੋਂ ਆ ਰਹੀ ਆ। UK ਇੰਗਲੈਂਡ ਦੇ ਵਿੱਚ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਬੋਰਿਸ ਜੌਨਸਨ ਆ ਉਹ ਹੁਣ ਹਸਪਤਾਲ ਤੋਂ ਬਾਹਰ ਹੋ ਗਏ ਹੈਗੇ ਆ, ਪਰ ਸਟਿਲ ਉਹਨਾਂ ਨੂੰ ਕਾਫੀ ਲੰਮਾ ਸਮਾਂ ਕਹਿੰਦੇ ਆਈਸੋਲੇਸ਼ਨ ਦੇ ਵਿੱਚ ਰੱਖਿਆ ਜਾਊਗਾ। ਅਤੇ UK ਦੇ ਜਿਹੜੇ ਹੈਲਥ ਮਿਨਿਸਟਰ ਆ ਉਹ ਕਹਿੰਦੇ ਵੀ ਹਜੇ ਅਸੀਂ ਪੂਰੇ UK ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਜਿਹੜਾ ਇਹਦਾ ਅਸਰ ਹੈ ਇਹ ਤੋਂ ਬਾਹਰ ਨਹੀਂ ਹੋਏ ਹੈਗੇ। UK ਵੀ ਇੱਕ ਇੱਦਾਂ ਦਾ ਮੁਲਕ ਆ ਜਿਹੜਾ ਬਹੁਤ ਬੁਰੀ ਤਰ੍ਹਾਂ ਕਰੋਨਾ ਵਾਇਰਸ ਦੇ ਨਾਲ ਪੀੜਤ ਹੋਇਆ ਆ। 10,000 ਤੋਂ ਵੱਧ ਮੌਤਾਂ ਜਿਹੜੀਆਂ ਆ UK ਦੇ ਵਿੱਚ ਹੋ ਚੁੱਕੀਆਂ ਹੈਗੀਆਂ ਆ। ਕਹਿੰਦੇ 5ਵੀਂ ਲਾਰਜੈਸਟ ਜਿਹੜੀ ਡੈਥ ਵਾਈਜ਼ ਜੇ ਦੇਖਿਆ ਜਾਵੇ ਮੁਲਕਾਂ ਦੇ ਵਿੱਚ ਤੇ UK ਆਉਂਦਾ ਆ, ਜਿਸ ਤਰ੍ਹਾਂ US 'ਚ ਸਭ ਤੋਂ ਵੱਧ ਹੋਈਆਂ ਇਟਲੀ, ਸਪੇਨ, ਫਰਾਂਸ ਤੇ UK। ਸੋ ਈਵਨ ਦੋ ਕਹਿੰਦੇ ਜਿਹੜੇ ਉੱਥੇ ਦੇ ਹੈਲਥ ਸੈਕਟਰੀ ਮੈਟ ਹੈਨਕੌਕ ਹੈਗੇ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਭਈ ਜਿਹੜੀ ਹੌਸਪੀਟਲ ਦੀ ਐਡਮਿਸ਼ਨ ਜਿਹੜੀ ਆ ਲੋਕਾਂ ਦੀ ਉਹ ਜ਼ਰੂਰ ਥੋੜ੍ਹੀ ਘੱਟ ਰਹੀ ਆ, ਪਰ ਹਜੇ ਅਸੀਂ ਪੀਕ 'ਤੇ ਨਹੀਂ ਪਹੁੰਚੇ ਹੈਗੇ ਅਤੇ ਪੀਕ 'ਤੇ ਕਹਿੰਦੇ ਪਹੁੰਚਣ ਨੂੰ ਹਜੇ ਜਿਹੜਾ ਸਮਾਂ ਲੱਗੂਗਾ। ਸੋ UK ਦੀ ਵੀ ਜਿਹੜੀ ਕਾਫੀ ਪੋਜੀਸ਼ਨ ਬੁਰੀ ਹੈਗੀ ਆ। ਜੀ ਜੀ ਬਿਲਕੁਲ। ਅੱਜ ਜਿਹੜੇ ਹਰਜੋਤ ਸਿੰਘ ਜੀ CDC ਦੇ ਸਾਬਕਾ ਡਾਇਰੈਕਟਰ ਜਿਹੜੇ ਟੌਮ ਫਰੀਡਮੈਨ ਉਹਨਾਂ ਨੇ ਇੱਕ ਨਵਾਂ ਹੀ ਜਿਹੜਾ ਬਿਆਨ ਦੇ ਕੇ ਹੋਰ ਹੀ ਕੰਟਰੋਵਰਸੀ ਵਿਵਾਦ ਜਿਹਾ ਖੜਾ ਕਰ ਦਿੱਤਾ। ਕਹਿੰਦੇ ਵੀ ਜਿਹੜੀਆਂ ਐਂਟੀਬਾਡੀ ਟੈਸਟ ਕਰੋਨਾ ਵਾਇਰਸ ਦੀਆਂ ਆ ਉਹ ਕਹਿੰਦੇ ਵੀ ਗਾਰਬੇਜ ਆ, ਜੰਕ ਆ। ਜਿਹੜਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਆਖ ਦਿੱਤਾ, ਕਹਿੰਦੇ ਵੀ ਮਾਰਕੀਟ ਦੇ ਵਿੱਚ ਜਿਹੜੀਆਂ ਆ ਉਹ ਮਿਲ ਰਹੀਆਂ, ਕਹਿੰਦੇ ਵੀ ਜੇ ਮੈਂ ਖੁੱਲ੍ਹ ਕੇ ਬੋਲਾਂ ਤਾਂ ਕਹਿੰਦੇ ਕਿਉਂਕਿ ਕਹਿੰਦਾ ਮੈਂ ਗਵਰਨਮੈਂਟ ਦੇ ਵਿੱਚ ਤਾਂ ਹੈ ਨਹੀਂ, ਪਰ ਕਹਿੰਦੇ ਮੈਨੀ ਆਫ ਦੈਮ ਆਰ ਜੰਕ। ਇਸ ਤਰੀਕੇ ਦੇ ਜਿਹੜੇ ਉਹਨਾਂ ਨੇ ਕਮੈਂਟ ਆ ਉਹ
ਕੀਤੇ ਸੀਗੇ। CDC ਦੇ ਇਹ ਜਿਹੜੇ ਡਾਇਰੈਕਟਰ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ ਉਹਨਾਂ ਨੇ ਇਹ ਜਿਹੜਾ ਕੰਮ ਜਿਹੜਾ ਉਹ ਕੀਤਾ ਸੀ, ਅਤੇ ਉਹਨਾਂ ਨੇ ਕਿਹਾ ਵੀ ਕਾਫੀ ਜਿਹੜੇ ਟੈਸਟ ਨੇ ਉਹ ਇਨਐਕੂਰੇਟ ਟੈਸਟ ਹੈਗੇ ਨੇ ਜਿਹੜੇ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਨੇ, ਖਾਸ ਕਰਕੇ ਐਂਟੀਬਾਡੀ ਟੈਸਟ ਨੂੰ ਲੈ ਕੇ। ਐਂਟੀਬਾਡੀ ਟੈਸਟ ਉਹ ਹੁੰਦੇ ਨੇ ਜਿਹੜੇ ਕਿ ਇਹ ਦੱਸਦੇ ਨੇ ਵੀ ਕਿਤੇ ਤੁਹਾਨੂੰ ਇੱਕ ਵਾਰੀ ਕਰੋਨਾ ਵਾਇਰਸ ਹੋ ਕੇ ਹਟ ਗਿਆ ਆ ਜਾਂ ਨਹੀਂ, ਜਾਂ ਜਿਨ੍ਹਾਂ ਲੋਕਾਂ ਨੂੰ ਸਿੰਪਟਮਸ ਨਹੀਂ ਹੁੰਦੇ ਉਹਨਾਂ ਦੇ ਲਈ ਜਿਹੜਾ ਆ ਇਹ ਇਸ ਦੇ ਜ਼ਰੀਏ ਜਿਹੜਾ ਉਹ ਕਹਿੰਦੇ ਉਹ ਪਤਾ ਲੱਗ ਜਾਂਦਾ ਆ। ਪਰ ਇਹਨਾਂ ਨੇ ਜਿਹੜਾ ਬਿਆਨ ਦੇ ਕੇ ਹੁਣ ਨਵਾਂ ਹੀ ਇੱਕ ਵਿਵਾਦ ਆ ਉਹ ਖੜਾ ਕਰ ਦਿੱਤਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਇੱਕ ਸ਼ਿਪ ਹੈਗਾ ਆ USS ਥੀਓਡੋਰ ਰੂਜ਼ਵੈਲਟ ਵਾਲਾ, ਉੱਥੇ ਇੱਕ ਸੇਲਰ ਦੀ ਆਲਰੇਡੀ ਜਿਹੜੀ ਮੌਤ ਹੋ ਗਈ ਹੈਗੀ ਆ। ਕਹਿੰਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੇਲਰਸ ਆ ਉਹ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। ਇਹ ਉਹੀ ਜਿਹੜਾ ਸ਼ਿਪ ਹੈਗਾ ਜਿਹੜਾ ਪਿੱਛੇ ਕੰਟਰੋਵਰਸੀ 'ਚ ਆਇਆ ਸੀ, ਜਿਹਦੇ ਕੈਪਟਨ ਨੂੰ ਜਿਹੜਾ ਆ ਆਪਣੀ ਜੌਬ ਤੋਂ ਫਾਇਰ ਕਰ ਦਿੱਤਾ ਗਿਆ ਸੀ। ਜੀ ਬਿਲਕੁਲ ਜੀ, ਉਹਨਾਂ ਨੂੰ ਉੱਥੋਂ ਜਿਹੜਾ ਇਸ ਲਈ ਕੱਢਿਆ ਸੀ ਕਿਉਂਕਿ ਇੱਕ ਮੀਡੀਆ ਦੇ ਵਿੱਚ ਚਿੱਠੀ ਜਿਹੜੀ ਆ ਉਹ ਲੀਕ ਹੋ ਗਈ ਸੀ। ਅਤੇ 500 ਤੋਂ ਵੱਧ ਹਰਜੋਤ ਸਿੰਘ ਜੀ US ਨੇਵੀ ਦੇ ਜਿਹੜੇ ਸੇਲਰ ਆ ਉਹ ਇਸ ਟਾਈਮ ਜਿਹੜੇ ਇਸ ਦੇ ਜਿਹੜੇ ਉਹ ਪੀੜਤ ਨੇ। ਕਹਿੰਦੇ ਵੀ 75% US ਨੇਵੀ ਦੇ ਕੇਸਿਸ ਜਿਹੜੇ ਇਸੇ ਹੀ ਜਿਹੜੇ ਆ ਜੰਗੀ ਬੇੜੇ ਦੇ ਨਾਲ ਸੰਬੰਧਿਤ ਹੈਗੇ ਨੇ। ਜੀ ਬਿਲਕੁਲ, ਲੇਟੈਸਟ ਖਬਰ ਦੇ ਮੁਤਾਬਕ ਕਹਿੰਦੇ 600 ਸੇਲਰ ਜਿਹੜੇ ਆ ਰੂਜ਼ਵੈਲਟ ਦੇ ਉੱਤੇ ਜਿਹੜਾ ਇਹ ਸ਼ਿਪ ਆ ਉਹਦੇ ਤੇ ਪੋਜ਼ੀਟਿਵ ਹੈਗੇ ਆ COVID-19 ਦੇ ਨਾਲ। US ਨੇਵੀ ਨੇ ਦੱਸਿਆ ਵੀ ਪਰ ਕਹਿੰਦੇ ਅਸੀਂ 92% ਜਿਹੜੇ ਜਿੰਨੇ ਵੀ ਕਰੂ ਮੈਂਬਰਸ ਹੈਗੇ ਆ ਉਹਨਾਂ ਨੂੰ ਟੈਸਟ ਕੀਤਾ ਹੈਗਾ ਆ, ਪਰ ਇਹ ਫਿਰ ਵੀ ਸਟਿਲ ਬਹੁਤ ਵੱਡੀ ਜਿਹੜੀ ਗਿਣਤੀ ਹੈਗੀ ਆ। 4000 ਤੋਂ ਵੱਧ ਜਿਹੜੇ ਸੇਲਰਸ ਆ ਉਹ ਇਸ ਕੈਰੀਅਰ ਤੋਂ ਅਵੈਕੂਏਟ ਵੀ ਕੀਤੇ ਜਾ ਚੁੱਕੇ ਹੈਗੇ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਾਂਗਰਸ ਕਹਿੰਦੇ ਆ ਵੀ ਕਹਿੰਦੇ ਸਟੈਂਡ ਬਾਏ 'ਤੇ ਰਹੇਗੀ ਇਸ ਪੂਰੀ ਮਹਾਂਮਾਰੀ ਦੇ ਜਿਹੜੇ ਉਹ ਦੌਰਾਨ। ਸੈਨੇਟ ਜਿਹੜੀ ਕਿ ਹੈਗੀ ਆ ਉਹਨਾਂ ਦੀ ਸਕੈਜੂਲ ਹੈਗਾ ਵੀ ਉਹ ਅਗਲੇ ਹਫਤੇ ਮੁੜ ਉਹਨਾਂ ਨੇ ਸੈਸ਼ਨ ਦੇ ਵਿੱਚ ਆਉਣਾ ਆ। ਕਈ ਜਿਹੜੇ ਸੈਨੇਟਰਸ ਅਤੇ ਉਹਨਾਂ ਦੇ ਜਿਹੜੇ ਏਡਸ ਨੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਆ, ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਇਹ ਚੇਂਜ ਹੋ ਸਕਦਾ ਆ ਅਜੇ, ਪਰ ਜਿਹੜੀ ਅਧਿਕਾਰਤ ਅਨਾਊਂਸਮੈਂਟ ਇਸ ਦੇ ਬਾਰੇ ਜਾਣਕਾਰੀ ਆ ਉਹ ਇਸ ਹਫਤੇ ਦੇ ਅਖੀਰ ਤੱਕ ਜਿਹੜੀ ਉਹ ਆ ਸਕਦੀ ਹੈਗੀ ਆ। ਹਾਊਸ ਕਹਿੰਦੇ ਆ ਵੀ ਉਹ ਸੈਸ਼ਨ ਦੇ ਵਿੱਚ ਨਹੀਂ ਆਊਗਾ ਅਨਲੈਸ ਜੇ ਮੈਂਬਰਸ ਨੂੰ ਕਿਸੇ ਤਰੀਕੇ ਦੀ ਕਿਸੇ ਲੈਜਿਸਲੇਸ਼ਨ ਦੇ ਉੱਤੇ ਵੋਟ ਪਾਉਣ ਦੀ ਜਿਹੜੀ ਆ ਉਹ ਜ਼ਰੂਰਤ ਹੋਵੇਗੀ। ਅਤੇ ਕਹਿੰਦੇ ਵੀ ਜੇ ਕੋਈ ਵੋਟ ਹੋਣੀ ਆ ਤਾਂ ਇਹਨਾਂ ਸਾਰੇ ਹੀ ਕਾਂਗਰਸਮੈਨ ਕਾਂਗਰਸ ਵੂਮਨਸ ਉਹਨਾਂ ਨੂੰ 24 ਘੰਟੇ ਦਾ ਨੋਟਿਸ ਦਿੱਤਾ ਜਾਊਗਾ ਅਤੇ ਫਿਰ ਉਹ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ ਪਹੁੰਚ ਕੇ ਕੈਪੀਟਲ ਹਿੱਲ ਦੇ ਉੱਤੇ ਜਾ ਕੇ ਫਿਰ ਉਸ ਦੇ ਜ਼ਰੀਏ ਜਿਹੜੀ ਉੱਥੇ ਉਹ ਵੋਟ ਪਾ ਸਕਣਗੇ। ਇਸ ਮੌਕੇ ਜਿਹੜੇ ਆ ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਦੇ ਦੁਆਰਾ $251 ਬਿਲੀਅਨ ਦਾ ਸਮਾਲ ਬਿਜ਼ਨਸ ਦੇ ਲਈ ਜਿਹੜਾ ਲੋਨਸ ਆ ਉਸ ਨੂੰ ਲੈ ਕੇ ਜਿਹੜਾ ਅੜਿੱਕਾ ਆ ਉਹ ਪਿਆ ਹੋਇਆ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਉਹ ਕਿਸ ਤਰੀਕੇ ਦੇ ਨਾਲ ਉਸ ਨੂੰ ਪਾਰ ਕੀਤਾ ਜਾ ਸਕਦਾ ਆ। ਜੀ ਬਿਲਕੁਲ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਅਗਲੀਆਂ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ ਵੀ ਕਿਸ ਤਰ੍ਹਾਂ ਜਿਹੜੀ ਆ ਸੁਪਰੀਮ ਕੋਰਟ US ਦੀ ਉਹ ਰਿਮੋਟ ਓਰਲ ਆਰਗੂਮੈਂਟਸ ਜਿਹੜੇ ਆ ਕੁਛ ਕੇਸਿਸ ਦੇ ਵਿੱਚ ਲਵੇਗੀ। ਜੀ ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। ਫॉर ਮੋਰ ਇਨਫੋਰਮੇਸ਼ਨ ਕਾਲ ਰਾਜਾ ਸਿੰਘ 9168656659 ਜਾਂ ਪਰਮਪ੍ਰੀਤ ਸਿੰਘ ਡੱਡੀ 6615103143। ਮੈਨੂੰ ਚੂੜੀਆਂ ਚੜਾ ਦੇ ਚੰਨ ਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ।
ਸੋਨੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ, ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੇਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਬਿਲਕੁਲ ਆਪਾਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀਆਂ ਵੱਖ-ਵੱਖ ਅਪਡੇਟਸ ਆ ਉਹ ਜਿਹੜੀਆਂ ਉਹ ਕਰ ਰਹੇ ਹੈਗੇ ਆ ਅਤੇ ਨਾਲ ਜੋ ਕੁਛ ਚੱਲ ਰਿਹਾ ਹੈਗਾ ਉਹ ਵੀ ਆਪਾਂ ਦੱਸ ਰਹੇ ਹਾਂ। ਤੇ ਆਪਾਂ ਜ਼ਰੂਰ ਹਰਜੋਤ ਸਿੰਘ ਜੀ ਸਰੋਤਿਆਂ ਨੂੰ ਪੁੱਛਣਾ ਚਾਹੁੰਦੇ ਹਾਂ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਵਾਲਿਆਂ ਨੂੰ ਜਿਨ੍ਹਾਂ ਨੇ EIDL ਦੇ ਤਹਿਤ ਜੇ ਕਿਸੇ ਨੇ ਅਪਲਾਈ ਕੀਤਾ ਆ, ਜੇ ਉਹਨਾਂ ਨੂੰ ਉਸ ਦੇ ਰਾਹਤ ਕੋਈ ਕਿਸੇ ਤਰੀਕੇ ਦੀ ਮਿਲੀ ਆ, ਕਿਸੇ ਦਾ ਲੋਨ ਵਗੈਰਾ ਕੋਈ ਅਪਰੂਵ ਹੋਇਆ ਆ, ਉਹ ਦੱਸ ਸਕਦਾ ਹੈ। ਤੇ ਜਾਂ US ਟ੍ਰੈਜਰੀ ਦੇ ਦੁਆਰਾ ਜੇ ਕਿਸੇ ਨੂੰ ਜਿਹੜੀਆਂ ਉਹ ਪੇਮੈਂਟਸ ਹੋਣੀਆਂ ਸ਼ੁਰੂ ਹੋਈਆਂ ਆ ਕਿਸੇ ਦੇ ਬੈਂਕ ਖਾਤਿਆਂ ਦੇ ਵਿੱਚ ਜੇ ਉਹ ਆਈਆਂ ਨੇ, ਤਾਂ ਉਹ ਜ਼ਰੂਰ ਜਿਹੜੀ ਉਹ ਜਾਣਕਾਰੀ ਜਿਹੜੀ ਸਾਂਝੀ ਕਰ ਸਕਦੇ, ਕਿਉਂਕਿ ਲੋਕ ਕਈ ਤਰ੍ਹਾਂ ਉਤਾਵਲੇ ਬਹੁਤ ਨੇ ਵੀ ਪਤਾ ਕਰਨ ਦੇ ਲਈ ਵੀ ਕੀ ਪ੍ਰੋਸੈਸ ਕਿੱਥੇ ਤੱਕ ਜਿਹੜਾ ਉਹ ਪਹੁੰਚਿਆ ਹੈਗਾ ਆ। ਉਹਦੇ ਨਾਲ ਟ੍ਰੈਜਰੀ ਡਿਪਾਰਟਮੈਂਟ ਨੇ ਪਿਛਲੇ ਹਫ਼ਤੇ ਦੱਸਿਆ ਸੀਗਾ ਵੀ 15 ਅਪ੍ਰੈਲ ਤੱਕ ਟੈਨਸ ਆਫ ਮਿਲੀਅਨਸ ਆਫ ਅਮਰੀਕਨਸ ਆ, ਉਹਨਾਂ ਨੂੰ ਸਟਿਮੂਲਸ ਪੈਕੇਜ ਦੇ ਅਧੀਨ ਜਿਹੜੇ ਡਾਇਰੈਕਟ ਪੇਮੈਂਟਸ ਆ ਉਹ ਮਿਲਣੀਆਂ ਸ਼ੁਰੂ ਹੋ ਸਕਦੀਆਂ ਨੇ। ਬਿਲਕੁਲ, ਜੇ ਕਿਸੇ ਨੂੰ ਮਿਲੀ ਹੋਈ ਜਾਂ ਕਿਸੇ ਦੀ ਬੈਂਕ ਦੇ ਨਾਲ ਗੱਲਬਾਤ ਚੱਲ ਰਹੀ ਆ, ਬੈਂਕ ਦੇ ਨਾਲ ਲੋਨ ਅਪਰੂਵ ਹੋਇਆ, ਉਹ ਜ਼ਰੂਰ ਸਾਨੂੰ ਆਪਣੇ ਜਿਹੜੇ ਆ ਤੁਹਾਡਾ ਕਿੱਦਾਂ ਦਾ ਜਿਹੜਾ ਐਕਸਪੀਰੀਅੰਸ ਸੀ ਉਹ ਸ਼ੇਅਰ ਕਰਿਓ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸੁਪਰੀਮ ਕੋਰਟ ਨੂੰ ਲੈ ਕੇ ਹੈਗੀ ਆ। ਜਿਸ ਤਰ੍ਹਾਂ ਮੈਂ ਦੱਸਿਆ ਸੀ, ਸੁਪਰੀਮ ਕੋਰਟ US ਦੀ ਜਿਹੜੀ ਆ ਉਹ ਕਹਿੰਦੇ ਆ ਵੀ ਅਸੀਂ ਮਈ 4 ਤੋਂ 6 ਤੱਕ ਤੇ ਮਈ 11 ਤੋਂ 13 ਤੱਕ ਜਿਹੜੇ ਆ ਓਰਲ ਆਰਗੂਮੈਂਟਸ ਜਿਹੜੇ ਆ ਉਹ ਲੈਣਗੇ, ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਨੂੰ ਲੈ ਕੇ
ਇੱਕ ਇਹ ਇਸ਼ੂ ਹੈਗਾ US ਸੁਪਰੀਮ ਕੋਰਟ ਦੇ ਕੋਲ, ਇੱਕ ਰਿਲੀਜੀਅਸ ਫਰੀडम ਦਾ, ਇੱਕ ਇਲੈਕਟੋਰਲ ਕਾਲਜ ਦਾ ਹੈਗਾ ਆ। ਸੋ ਇਹ ਟੈਲੀਫੋਨ ਦੇ ਰਾਹੀਂ ਹੀ ਆਰਗੂਮੈਂਟ ਲੈਣਗੇ, ਉਹ ਤੋਂ ਬਾਅਦ ਫਿਰ ਉਹ ਜਿਹੜਾ ਆ ਜੋ ਵੀ ਆਪਣਾ ਡਿਸਕਸ ਕਰਨਗੇ। ਸੋ ਇਹਦਾ ਮਤਲਬ ਇਹ ਆ ਵੀ US ਸੁਪਰੀਮ ਕੋਰਟ ਕੰਮ ਜ਼ਰੂਰ ਕਰ ਰਹੀ ਆ, ਪਰ ਹੋ ਸਕਦਾ ਘਰੋਂ ਘਰੀ ਬੈਠੇ ਜਿਹੜੇ ਆ ਵੀਡੀਓ ਕਾਨਫਰੰਸਿੰਗ ਜੀ ਬਿਲਕੁਲ ਜਿਹੜੀ ਆ ਉਸ ਦੇ ਜ਼ਰੀਏ ਉਹ ਹੋਣੀ ਆ। ਸੋ ਉਸ ਦੇ ਵਿੱਚ ਜਿਹੜੇ ਤਰਕ ਦਲੀਲਾਂ ਜਿਹੜੀਆਂ ਦੋਨੋਂ ਪੱਖਾਂ ਦੀਆਂ ਉਹ ਸੁਣਨਗੇ, ਤੇ ਈਵਨ ਜਿਹੜੇ ਚੀਫ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਹੈਗੇ ਨੇ ਉਹ ਵੀ ਆਪੋ ਆਪਣੇ ਵੱਖੋ ਵੱਖਰੇ ਥਾਵਾਂ ਦੇ ਉੱਤੇ ਹੋਣਗੇ। ਸੋਸ਼ਲ ਡਿਸਟੈਂਸਿੰਗ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬਣਾ ਕੇ ਜਿਹੜਾ ਉਹ ਕੰਮ ਜਿਹੜਾ ਉਹ ਕਰਨਗੇ। ਸੋ ਕਾਫੀ ਅਹਿਮ ਹੈਗਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਅਹਿਮ ਕੇਸ ਜਿਹੜੇ ਆ ਹਮੇਸ਼ਾ ਹੀ ਅਹਿਮ ਕੇਸ ਹੀ ਜਿਹੜੇ ਉਹ ਸੁਪਰੀਮ ਕੋਰਟ ਤੱਕ ਜਿਹੜੇ ਉਹ ਪਹੁੰਚਦੇ ਨੇ। ਸੋ ਉਹਨਾਂ ਦੇ ਜਿਹੜੇ ਫੈਸਲੇ ਜਿਸ ਤਰੀਕੇ ਦੇ ਵੀ ਆਉਂਦੇ ਆ ਵੀ ਉਹ ਫਿਰ ਆਉਣ ਵਾਲੇ ਕਈ ਸਾਲਾਂ ਤੱਕ, ਕਈ ਦਹਾਕਿਆਂ ਤੱਕ ਉਸ ਦਾ ਜਿਹੜਾ ਅਸਰ ਆ ਉਹ ਬਰਕਰਾਰ ਰਹਿੰਦਾ ਆ। ਹਰ ਇੱਕ ਦੀ ਜਿਹੜੀ ਨਜ਼ਰ ਆ ਇਹਨਾਂ ਉੱਤੇ ਵੀ ਜਿਹੜੀ ਨਾਲ ਦੇ ਨਾਲ ਰਹਿੰਦੀ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰੀਏ ਤਾਂ ਅੱਜ ਸਟਾਕ ਮਾਰਕੀਟ ਤਕਰੀਬਨ 450 ਪੁਆਇੰਟ ਹੁਣ ਤੱਕ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਹਾਂ ਉਹ ਡਾਊਨ ਚੱਲ ਰਹੀ ਹੈਗੀ ਆ। ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਜਿਹੜਾ ਹਾਲੀਵੁੱਡ ਨੂੰ ਇਸ ਕਰੋਨਾ ਵਾਇਰਸ ਦਾ ਕਾਫੀ ਵੱਡਾ ਝਟਕਾ ਲੱਗਾ ਆ। US ਬਾਕਸ ਆਫਿਸ ਨੂੰ ਜਿਹੜਾ ਇਸ ਦਾ ਬਹੁਤ ਵੱਡਾ ਝਟਕਾ ਆ। ਪਿਛਲੇ ਤਕਰੀਬਨ 1-2 ਮਹੀਨਿਆਂ ਤੋਂ ਕੋਈ ਵੀ ਮੂਵੀਜ਼ ਜਿਹੜੀਆਂ ਥੀਏਟਰਸ ਦੇ ਵਿੱਚ ਨਹੀਂ ਲੱਗ ਰਹੀਆਂ, ਥੀਏਟਰ ਜਿਹੜੇ ਉਹ ਬੰਦ ਪਏ ਨੇ। ਕਾਫੀ ਵੱਡੀ ਚੇਨ ਜਿਹੜੀ AMC ਥੀਏਟਰਸ ਦੀ ਜਿਹੜੀ ਆ ਉਹਨਾਂ ਦੇ ਨਾਲ ਸੰਬੰਧਿਤ ਖਬਰ ਇਹ ਆ ਰਹੀ ਆ ਹਰਜੋਤ ਸਿੰਘ ਜੀ, ਕਹਿੰਦੇ ਉਹ ਬੈਂਕਰਪਸੀ ਵੱਲ ਨੂੰ ਉਹ ਵੱਧ ਰਹੀ ਆ। 1998 ਤੋਂ ਬਾਅਦ ਦੇ ਵਿੱਚ ਕਹਿੰਦੇ ਆ ਕਰੋਨਾ ਵਾਇਰਸ ਦੇ ਕਰਕੇ ਇਹ ਜਿਹੜੇ US ਬਾਕਸ ਆਫਿਸ ਆ ਉਸ ਦੀ ਸਭ ਤੋਂ ਮਾੜਾ ਪ੍ਰਦਰਸ਼ਨ ਜਿਹੜਾ ਆ ਉਹ ਰਿਹਾ ਹੈਗਾ ਆ। ਸੋ ਪਹਿਲੇ 3 ਮਹੀਨਿਆਂ ਦੇ ਵਿੱਚ ਬਾਕਸ ਆਫਿਸ ਦੇ ਵਿੱਚ 1.78 ਬਿਲੀਅਨ ਡਾਲਰ ਜਿਹੜੇ ਆ ਉਹਨਾਂ ਨੇ ਬਣਾਏ ਆ। ਅਜੇ ਵੇਖ ਲਓ ਵੀ ਇਹ ਮਹੀਨਾ ਅਜੇ ਵਿੱਚ ਇਨਕਲੂਡਡ ਨਹੀਂ ਹੈਗਾ, ਮਾਰਚ ਦਾ ਕਾਫੀ ਹੱਦ ਤੱਕ, ਤੇ 25% ਪਿਛਲੇ ਸਾਲ ਦੇ ਮੁਕਾਬਲੇ ਉਸੇ ਹੀ 3 ਮਹੀਨਿਆਂ ਦੇ ਵਿੱਚ ਉਸ ਦੇ ਨਾਲੋਂ ਘੱਟ ਇਹਨਾਂ ਨੂੰ ਇਨਕਮ ਹੋਈ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਖਾਸ ਰਸ਼ੀਆ ਤੇ ਚਾਈਨਾ ਦੇ ਬਾਰਡਰ ਨੂੰ ਲੈ ਕੇ ਆ। ਬਹੁਤ ਸਾਰੇ ਜਿਹੜੇ ਪਹਿਲਾਂ ਅਫਵਾਹਾਂ ਵੀ ਚੱਲ ਰਹੀਆਂ ਸੀਆਂ ਵੀ ਨਹੀਂ ਜੀ ਇਹ ਜਿਹੜੇ ਵਾਇਰਸ ਆਈ ਆ ਵੀ ਕਿਸ ਤਰ੍ਹਾਂ ਰਸ਼ੀਆ 'ਚ ਤਾਂ ਕੋਈ ਕੇਸ ਹੀ ਨਹੀਂ ਆ ਰਿਹਾ, ਰਸ਼ੀਆ 'ਚ ਵੀ ਕੇਸਾਂ ਦੀ ਗਿਣਤੀ ਜਿਹੜੀ ਆ ਬਹੁਤ ਵੱਧ ਰਹੀ ਹੈਗੀ ਆ। ਕਹਿੰਦੇ ਵੀ ਜਿਹੜਾ ਚਾਈਨਾ ਤੇ ਰਸ਼ੀਆ ਦਾ ਜਿਹੜਾ ਬਾਰਡਰ ਹੈਗਾ ਆ ਉੱਥੇ ਜਿਹੜੇ ਹੁਣ ਕੇਸਾਂ ਦੀ ਗਿਣਤੀ ਕਾਫੀ ਵੱਧ ਰਹੀ ਹੈਗੀ ਆ। ਉਹਨੂੰ ਦੇਖਦੇ ਹੋਏ ਚਾਈਨਾ ਵਾਲਿਆਂ ਨੇ ਜਿਹੜਾ ਇਹ ਬਾਰਡਰ ਆ ਉੱਥੇ ਸੇਮ ਉੱਦਾਂ ਦੀਆਂ ਕੰਡੀਸ਼ਨਾਂ ਲਾਤੀਆਂ ਜਿਸ ਤਰ੍ਹਾਂ ਵੂਹਾਨ ਸ਼ਹਿਰ ਦੇ ਵਿੱਚ ਲੱਗੀਆਂ ਸੀਗੀਆਂ। ਕਹਿੰਦੇ ਵੀ ਤਾਂ ਕਿ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਵਧੇ ਨਾ। ਕਹਿੰਦੇ ਵੀ ਉਹ ਬਾਰਡਰ ਤੇ ਜਿਹੜਾ ਟਾਊਨ ਆ ਉਹਦੇ 98 ਜਿਹੜੇ ਕੇਸ ਆ ਉੱਥੇ ਕਰੋਨਾ ਵਾਇਰਸ ਦੇ ਪਾਏ ਗਏ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਜਿਹੜਾ ਉਹ ਬਾਰਡਰ ਆ ਪੂਰੀ ਤਰ੍ਹਾਂ ਜਿਹੜਾ ਉਹਨਾਂ ਨੇ ਸ਼ਟ ਡਾਊਨ ਕੀਤਾ ਹੈਗਾ। ਜੀ ਬਿਲਕੁਲ। ਤੇ ਉੱਧਰ ਕਹਿੰਦੇ ਚਾਈਨਾ ਦੇ ਵਿੱਚ ਵੀ ਹਰਜੋਤ ਸਿੰਘ ਜੀ ਕੇਸਾਂ ਦੀ ਸੰਖਿਆ ਜਿਹੜੀ ਆ ਉਹ ਵਧੀ ਆ, ਜਿੱਦਾਂ ਤੁਸੀਂ ਵੀ ਇਸ ਦੇ ਨਾਲ ਜਿਹੜਾ ਉਹ ਜ਼ਿਕਰ ਕੀਤਾ ਹੈ। ਪਿਛਲੇ ਕਹਿੰਦੇ 6-7 ਹਫ਼ਤਿਆਂ ਬਾਅਦ ਅਚਾਨਕ ਜਿਹੜੇ ਉਸ ਦੇ ਵਿੱਚ ਕੇਸਾਂ ਦੀ ਵਾਧਾ ਹੋਇਆ ਆ। ਇਹ ਦੋਨੋਂ ਹੀ ਜਿਹੜੇ ਗਵਾਂਢੀ ਕਾਮਰੇਡ ਮੁਲਕ ਹੈਗੇ ਨੇ। ਰਸ਼ੀਆ ਵਾਲਿਆਂ ਦੇ ਬਾਰੇ ਤਾਂ ਇਹ ਜਿਹੜੀ ਹਰਜੋਤ ਸਿੰਘ ਜੀ ਚਰਚਾ ਚੱਲ ਰਹੀ ਆ ਵੀ ਉਹ ਬਿਲਕੁਲ ਹੀ ਝੂਠ ਬੋਲਣ ਦੇ ਤੇ ਇੰਨੇ ਕੁ ਜਿਹੜੇ ਗਾਂਹ ਵਧੇ ਹੋਏ ਆ ਵੀ ਰਹਿ ਰੱਬ ਦਾ ਨਾਂ। ਤੇ ਉਹ ਕਹਿੰਦੇ ਵੀ ਜਿਹੜਾ ਵੀ ਕੋਈ ਕਰੋਨਾ ਵਾਇਰਸ ਦੇ ਕਰਕੇ ਜਿਹਨੂੰ ਨਿਮੋਨੀਆ ਹੋ ਕੇ ਬਾਅਦ 'ਚ ਮੌਤ ਹੋ ਜਾਂਦੀ ਆ ਉਹਨੂੰ ਉਹ ਕਰੋਨਾ ਵਾਇਰਸ ਦਾ ਕੇਸ ਹੀ ਨਹੀਂ ਦੱਸ ਰਹੇ, ਉਸ ਨੂੰ ਨਿਮੋਨੀਆ ਦਾ ਕੇਸ ਦੱਸ ਕੇ ਜਿਹੜਾ ਆ ਉਹ ਵੱਖਰੇ ਖਾਤੇ ਦੇ ਵਿੱਚ ਉਹ ਪਾਈ ਜਾ ਰਹੇ ਨੇ। ਆ ਜੇ ਕਿਸੇ ਨੂੰ ਹੋਰ ਕੋਈ ਬਿਮਾਰੀ ਸੀ ਉਹ ਉਸ ਨੂੰ ਜਿਹੜਾ ਉਸ ਬਿਮਾਰੀ ਦੇ ਖਾਤੇ ਦੇ ਵਿੱਚ ਜਿਹੜੇ ਉਹ ਪਾਈ ਜਾ ਰਹੇ ਆ। ਇਹ ਉਹ ਦੱਸਣਾ ਹੀ ਨਹੀਂ ਚਾਹੁੰਦੇ ਵੀ ਕਰੋਨਾ ਵਾਇਰਸ ਦਾ ਜਿਹੜਾ ਅਸਰ ਆ ਉਹਨਾਂ ਦੇ ਲੋਕਾਂ ਦੇ ਉੱਤੇ ਜਿਹੜਾ ਨਹੀਂ ਹੋਇਆ। ਤੇ ਮੈਂ ਬਹੁਤ ਹੈਰਾਨ ਆ ਵੀ ਆਪਣੇ ਜਿਹੜੇ ਅਮਰੀਕੀ ਲੋਕ ਆ ਅੱਜ ਜਿਨ੍ਹਾਂ ਰਸ਼ੀਆ ਦੇ ਨਾਲ ਜਿਨ੍ਹਾਂ ਦੇ ਪੂਰੀ ਖਹਿਬਾਜੀ ਜਿਹੜੀ ਉਹ ਰਹਿੰਦੀ ਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਯਕੀਨ ਜਿਹੜਾ ਉਹ ਕਰੀ ਜਾਂਦੇ ਸੀ ਇੱਕ ਵੀ ਉਹਨੇ ਟੀਕਾ ਤਿਆਰ ਕਰ ਲਿਆ ਖਬਰ ਫੈਲਾਈ ਜਾਂਦੇ ਜੀ। ਜੀ ਸੋ ਬਿਲਕੁਲ ਇਸੇ ਤਰ੍ਹਾਂ ਤੁਸੀਂ ਸਟਾਕ ਦੀ ਗੱਲ ਕਰਦੇ ਸੀ। ਆਟੋ ਇੰਡਸਟਰੀ ਵੀ ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈਗੀ ਆ। ਫੋਰਡ ਨੇ ਅੱਜ ਅਨਾਉਂਸ ਕੀਤਾ ਵੀ ਕਹਿੰਦੇ ਵੀ ਉਹਨਾਂ ਨੂੰ 16% ਉਹਨਾਂ ਦੇ ਰੈਵਨਿਊ ਦੇ ਵਿੱਚ ਘਾਟਾ ਪਿਆ ਹੈਗਾ ਆ। $600 ਮਿਲੀਅਨ ਉਹਨਾਂ ਨੂੰ ਘਾਟਾ ਪਿਆ। ਇਹ $300 ਮਿਲੀਅਨ ਇੱਕ ਸਪੈਸ਼ਲ ਆਈਟਮਸ ਜਿਹੜੀਆਂ ਬਣਾਉਂਦੀਆਂ ਉਹ ਨਹੀਂ ਇਨਕਲੂਡ। ਸੋ $900 ਮਿਲੀਅਨ ਦੇ ਕਰੀਬ ਇਹ ਬਣਦਾ ਹੈਗਾ। ਪਿਛਲੇ ਸਾਲ ਨਾਲੋਂ ਹੁਣ ਤੱਕ ਸੇਮ ਮਹੀਨਿਆਂ 'ਚ ਉਹਨਾਂ ਨੂੰ 15.7% ਦਾ ਕੱਲੀ ਜਿਹੜੀ ਫੋਰਡ ਕੰਪਨੀ ਆ ਉਹਨੂੰ ਲਾਸ ਹੋਇਆ ਹੈ ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਕਾਲਰ ਜੁੜੇ ਨੇ। ਹਰਜੀਤ ਜੀ ਆਪਣਾ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਹਰਜੀਤ ਜੀ। ਹਰਜੀਤ ਸਿੰਘ ਜੀ ਲੱਗਦਾ ਉਹਨਾਂ ਦੀ ਕਾਲ ਡ੍ਰੌਪ ਹੋ ਗਈ। ਸੋ ਪਲੀਜ਼। ਹਾਂਜੀ ਜੀ ਜੀ ਜੀ
ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਦੱਸਣਾ ਸੀ, ਮੈਂ ਕੀਤੇ ਸੀਗੇ ਆਪਣੀ ਚੇਸ ਬੈਂਕ ਨੂੰ ਕਾਲ ਕੀਤੀ ਸੀਗੀ ਹਾਂਜੀ। ਤੇ ਮੈਂ ਉਹਨਾਂ ਨੂੰ ਕਿਹਾ ਕਿ ਏਦਾਂ ਦਾ ਮੇਰੀ ਕਰਕੇ ਜੋਬ ਮੇਰੀ ਲਾਈਕ ਕੰਮ ਮੇਰਾ ਘਟ ਗਿਆ ਤੇ ਮੈਂ ਟਰੱਕ ਦਾ ਕੰਮ ਕਰਦਾ, ਮੇਰਾ ਕੰਮ ਘਟ ਗਿਆ ਤੇ ਮੇਰੀ ਕੀ ਤੁਸੀਂ ਕੀ ਹੈਲਪ ਕਰ ਸਕਦੇ ਆ। ਉਹਨਾਂ ਨੇ ਮੈਨੂੰ ਬਿਨਾਂ ਦੱਸੇ ਹੀ ਉਹਨਾਂ ਨੇ ਮੇਰੀ 6 ਮਹੀਨੇ ਦੀ ਜਿਹੜੀ ਪੇਮੈਂਟ ਆ ਉਹ ਐਂਡ ਚ ਪਾਤੀ ਆ ਜੀ। ਮੈਂ ਕਿਹਾ 6 ਮਹੀਨੇ ਨਹੀਂ, ਮੈਨੂੰ 3 ਮਹੀਨੇ ਦੀ ਕਰ ਦਿਓ। ਉਹ ਕਹਿੰਦੇ ਕੋਈ ਨਾ, ਜੇ ਤੁਸੀਂ ਪਹਿਲਾਂ ਸਟਾਰਟ ਕਰਨੀ ਹੋਵੇ ਪਹਿਲਾਂ ਕਰਾ ਲਿਓ, ਅੱਬਲ ਅਸੀਂ ਸਾਡੀ 6 ਮਹੀਨੇ ਦੀ ਦਾ ਕਰ ਦਿੱਤੀ ਆ ਜੀ। ਉਹਨਾਂ ਨੇ ਮੈਨੂੰ ਲੈਟਰ ਵੀ ਘਰ ਆ ਗਏ ਇਸ ਚੀਜ਼। ਠੀਕ ਆ ਜੀ, ਹੁਣ ਥੈਂਕ ਯੂ ਨੋਟ ਭੇਜ ਦਿਓ ਉਹਨਾਂ ਨੂੰ ਜ਼ਰੂਰ। ਜੀ ਜੀ ਓਕੇ ਜੀ, ਥੈਂਕ ਯੂ ਵੀਰ ਜੀ। ਸੋ ਦੇਖੋ ਇਹ ਅਮਰੀਕਾ 'ਚ ਵਾਪਰ ਸਕਦਾ। ਸੋ 6 ਮਹੀਨੇ ਦੀ ਪੇਮੈਂਟ ਉਹਨੇ ਐਕਸਟੈਂਡ ਕਰਤੀ ਆ ਵੀ ਠੀਕ ਆ 6 ਮਹੀਨੇ ਨਹੀਂ ਦੇਣੀ, ਬਾਅਦ 'ਚ ਜਿਹੜਾ ਤੁਹਾਡਾ ਲੋਨ ਆ ਉਹ 6 ਮਹੀਨੇ ਲੋਨ ਪੀਰੀਅਡ ਐਕਸਟੈਂਡ ਕਰਤਾ ਉਹਨਾਂ ਨੇ। ਬਹੁਤ ਵਧੀਆ ਗੱਲ ਹੈ, ਚੰਗੀ ਗੱਲ। ਨਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤੇ ਮਾੜੀ ਜਿਹੀ ਰਿਕੁਐਸਟ ਕਰਨੀ ਸੀ ਆਪਣੀ ਸਾਰੀ ਕਮਿਊਨਿਟੀ ਨੂੰ, ਕਿਉਂਕਿ ਸਾਡੇ 2 ਦਿਨ ਪਹਿਲਾਂ ਨਾ ਮੇਰੇ ਜਿੱਥੇ ਮੈਨੂੰ ਅਸੀਂ ਰਹਿ ਰਹੇ ਹਾਂ ਤੇ 2 ਕੇਸ ਆਏ ਆਪਣੇ ਊਬਰ ਡਰਾਈਵਰਾਂ ਦੇ ਜੀ। ਵਿਹਲੇ ਬੈਠੇ ਨੇ ਘਰ ਨੇ, ਪਰ ਉਹ ਸ਼ਰਾਬ ਦਿਨ ਰਾਤ ਪੀ ਕੇ ਬਿਮਾਰ ਹੋ ਗਏ ਨੇ ਜੀ। ਮੈਨੂੰ ਪਤਾ ਆਪਣੀ ਕਮਿਊਨਿਟੀ 'ਚ ਲੋਕ ਬਹੁਤ ਪੀਂਦੇ ਨੇ, ਕਈ ਕੰਮ ਕਰਨ ਤੋਂ ਬਾਅਦ ਪੀਂਦੇ ਨੇ ਜੀ। ਵੈਸੇ ਪੀਣੀ ਤਾਂ ਮਾੜੀ ਹੈ, ਜੇ ਕੋਈ ਪੀਂਦਾ ਵੀ ਹੈ ਤੇ ਤੁਸੀਂ ਸ਼ਾਮ ਨੂੰ ਜੇ ਪੀਣੀ ਹੈ ਸ਼ਾਮ ਨੂੰ ਪੀ ਲਓ, ਸਵੇਰੇ ਉੱਠਦੇ ਨਾਲ ਹੀ ਪੀ ਕੇ ਬਿਮਾਰ ਤੁਸੀਂ ਏਦਾਂ ਹੋ ਜਾਂਦੇ ਵੀ ਤੁਸੀਂ ਆਪਣੀ ਸਿਹਤ ਨਾਲ ਤੁਸੀਂ ਆਪ ਖਿਲਵਾੜ ਕਰਦੇ ਪਏ ਹੋ। ਤੇ ਮੇਰੀ ਰਿਕੁਐਸਟ ਹੈ ਮੇਰੇ ਸਾਰੇ ਕਮਿਊਨਿਟੀ ਪੰਜਾਬੀ ਵੀਰਾਂ ਨੂੰ ਸਾਰਿਆਂ ਨੂੰ ਕਿ ਆਹ ਕੰਮ ਨਾ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ। ਬਿਮਾਰੀ ਕਰੋਨਾ ਲੱਗਣੀ ਨਹੀਂ ਲੱਗਣੀ, ਤੁਸੀਂ ਉਦਾਂ ਹੀ ਨਾ ਕਿਤੇ ਮਰ ਜਾਓ। ਜੀ ਧੰਨਵਾਦ ਜੀ, ਇਹ ਗੱਲ ਐਡ ਕਰਨਾ ਚਾਹੁੰਦਾ। ਧੰਨਵਾਦ। ਸੋ ਬਿਲਕੁਲ ਵੀਰ ਜੀ ਉਹਨਾਂ ਦੀ ਗੱਲ ਬਹੁਤ ਵਧੀਆ ਆ ਵੀ ਭਾਈ ਸ਼ਰਾਬ ਨੂੰ ਛੱਡੋ। ਡਾਕਟਰ ਜਸਵੀਰ ਸਿੰਘ ਕੰਗ ਸਾਡੇ ਇੱਥੇ ਰੇਡੀਓ ਦੇ ਪ੍ਰੋਗਰਾਮ ਤੇ ਆਏ ਸੀ, ਉਹਨਾਂ ਨੇ ਇਹੀ ਕਿਹਾ ਸੀ ਵੀ ਜੇ ਤੁਸੀਂ ਸ਼ਰਾਬ ਪੀਂਦੇ ਆ ਕਰੋਨਾ ਹੋ ਜਾ ਤਾਂ ਤੁਹਾਡੇ ਮਰਨ ਦੇ ਚਾਂਸ ਜ਼ਿਆਦਾ ਹੈਗੇ ਆ। ਸੋ ਜਿਸ ਤਰ੍ਹਾਂ ਇਹਨੇ ਦੱਸਿਆ ਵੀ ਹੁਣ ਜੇ ਕੰਮ ਨਹੀਂ ਕਰਦੇ ਘਰ ਬੈਠ ਕੇ ਪੀ ਜਾਂਦੇ, ਮੁੜ ਕੇ ਅਲਟੀਮੇਟਲੀ ਜੇ ਤੁਸੀਂ ਹਸਪਤਾਲ ਐਡਮਿਟ ਹੋ ਗਏ ਤੇ ਹਸਪਤਾਲ 'ਚ ਜਿਹੜਾ ਬੰਦਾ ਐਡਮਿਟ ਹੋ ਗਿਆ ਉਹਦੇ ਚੜ੍ਹਾਈ ਕਰਨ ਦੇ ਚਾਂਸ ਜ਼ਿਆਦਾ ਆ। ਜੀ ਬਿਲਕੁਲ। ਸੋ ਇਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਤੇ ਨਾਲੇ ਮੈਂ ਦੇਖ ਰਿਹਾ ਸੀ ਕਈ ਜਿਹੜੇ ਹਰਜੋਤ ਸਿੰਘ ਜੀ ਅਜੇ ਵੀ ਕਰੋਨਾ ਵਾਇਰਸ ਦੇ ਦੌਰਾਨ 20 ਜਾਣੇ ਇਕੱਠੇ ਹੋ ਕੇ ਫੋਟੋਆਂ ਪਾ ਰਹੇ ਆ ਫੇਸਬੁੱਕ ਦੇ ਉੱਤੇ, ਪਾਰਟੀਆਂ ਜਿਹੜੀਆਂ ਉਹ ਕਰ ਰਹੇ ਆ। ਭਾਈ ਹੁਣ ਤਾਂ ਠੀਕ ਆ, ਤੁਹਾਡੇ ਆਪਣੇ ਸ਼ੌਂਕ ਹੋਣਗੇ, ਬਾਅਦ ਚ ਕਰ ਲਿਓ ਭਾਈ ਪੂਰੇ, ਸਾਰੀ ਜ਼ਿੰਦਗੀ। ਕਿੰਨੀ ਵਾਰੀ ਅਸੀਂ ਰਾਜਕਨਵੀਰ ਸਿੰਘ ਜੀ ਸ਼ੇਅਰ ਕੀਤਾ ਵੀ ਸਾਊਥ ਕੋਰੀਆ 'ਚ ਇੱਕ ਲੇਡੀ ਤੋਂ ਹੀ 60% ਉਹ ਪੂਰੇ ਮੁਲਕ ਦੇ ਵਿੱਚ ਜਿਹੜੇ ਹੋਈ ਆ। ਸੈਕਰਾਮੈਂਟੋ ਦੇ ਵਿੱਚ 74 ਕੇਸ ਇੱਕ ਚਰਚ ਤੋਂ ਆ। ਉਹ ਜਿਹੜੀ ਇੱਕ ਟੀਚਰ ਮਰੀ ਸੀ ਉਹ ਵੀ ਚਰਚ ਦੀ ਇੱਕ ਜਿਹੜੀ ਉਹ ਅਟੈਂਡੀ ਸੀਗੀ। ਸੋ ਇਹ ਭਾਈ ਧਿਆਨ ਰੱਖਣ ਦੀ ਜ਼ਰੂਰਤ ਆ। ਡਰਾਉਣ ਦਾ ਮਕਸਦ ਨਹੀਂ ਆ, ਪਰ ਇਹ ਆ ਵੀ ਤੁਹਾਨੂੰ ਸਮਝਾਉਣ ਦਾ ਵੀ ਸਾਡਾ ਮਕਸਦ ਜ਼ਰੂਰ ਹੈਗਾ ਵੀ ਭਾਈ ਬਚ ਕੇ ਇਹਨਾਂ ਚੀਜ਼ਾਂ ਤੋਂ ਰਹੋ, ਅਦਰਵਾਈਜ਼ ਘਰ ਦੇ ਵਿੱਚ ਐਵੇਂ ਬਖੇੜਾ ਖੜਾ ਹੋ ਜਾਊਗਾ ਤੇ ਕਿੰਨੀਆਂ ਪ੍ਰੋਬਲਮ ਆ ਰਹੀਆਂ। ਸੋ ਬਿਲਕੁਲ ਪੂਰੀ ਦੁਨੀਆ ਦੇ ਜਿਹੜੇ ਡਾਕਟਰਸ ਆ ਉਹ ਕਹਿ ਰਹੇ ਵੀ ਅਨਫੋਰਚੂਨੇਟ ਪਾਰਟ ਇਹ ਕਰੋਨਾ ਵਾਇਰਸ ਦਾ ਇਹ ਆ, ਇਹ ਤੋਂ ਜਿਹੜਾ ਅਗਲਾ ਜਿਹੜਾ ਇਫੈਕਟ ਹੈਲਥ ਦਾ ਉਹ ਮੈਂਟਲ ਹੈਲਥ, ਚਾਈਲਡ ਵਿਮਨ ਅਬਿਊਜ਼ ਤੇ ਡਰੱਗ ਯੂਜ਼, ਇਹ ਚੀਜ਼ਾਂ ਹੈਗੀਆਂ ਜੀ। ਅਗਲੇ ਕਾਲਰ ਆਪਣੇ ਜੁੜੇ ਨੇ ਅਮਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਹੈ ਜੀ ਕਿ ਵੀ ਮੈਂ ਸੋਸ਼ਲ ਸਿਕਿਉਰਿਟੀ ਲੈਣੀ ਹੈ ਜੀ, ਤਾਂ ਮੈਨੂੰ ਉਹ ਫਾਰਮ ਭਰਨਾ ਪਊਗਾ ਕਿ ਨਹੀਂ ਜੀ? ਨਹੀਂ ਜੀ, ਤੁਹਾਨੂੰ ਆਟੋਮੈਟਿਕਲੀ ਤੁਹਾਡੇ ਅਕਾਊਂਟ 'ਚ $1200 ਆ ਜਾਣੇ ਆ, ਤੁਹਾਨੂੰ ਕੁਝ ਨਹੀਂ ਕਰਨਾ ਪੈਣਾ। ਤੁਹਾਨੂੰ ਮਾਤਾ ਜੀ ਕੋਈ ਡਿਪੈਂਡੈਂਟ ਤਾਂ ਨਹੀਂ ਸ਼ੋ ਕਰਦਾ? ਨਹੀਂ ਜੀ ਜੀ। ਤੇ ਜਿਹੜੀ ਸੋਸ਼ਲ ਸਿਕਿਉਰਿਟੀ ਤੁਹਾਡੇ ਅਕਾਊਂਟ 'ਚ ਆਟੋਮੈਟਿਕਲੀ ਜਮ੍ਹਾਂ ਹੁੰਦੀ ਹੈ ਨਾ, ਹਾਂਜੀ, ਬਸ ਉਦਾਂ ਹੀ ਤੁਹਾਡੇ ਅਕਾਊਂਟ 'ਚ $1200 ਜਮ੍ਹਾਂ ਹੋ ਜਾਣਾ। ਹਾਂਜੀ ਓਕੇ, ਥੈਂਕ ਯੂ ਜੀ। ਅੱਛਾ ਇੱਕ ਕੁਐਸਚਨ ਹੋਰ ਹੈ ਜੀ ਮੇਰੇ ਕੋਲ। ਹਾਂਜੀ ਮੇਰਾ ਬ੍ਰਦਰ ਨਾ ਜੀ ਉਹਦੇ ਕੋਲ ਹੈਗੇ ਗ੍ਰੀਨ ਕਾਰਡ ਜੀ, ਉਹਨੇ ਕੰਮ ਨਹੀਂ ਕੀਤਾ ਆ ਕੇ ਜੀ, ਪਰ ਫਿਰ ਉਹਨੂੰ ਵੀ ਕੋਈ ਹੈਲਪ ਮਿਲ ਸਕਦੀ ਹੈ ਕਿ ਨਹੀਂ ਜੀ? ਨਹੀਂ, ਉਹਨਾਂ ਨੇ ਟੈਕਸ ਭਰਦੇ ਆ ਉਹ? ਨਹੀਂ ਉਹਨਾਂ ਨੂੰ ਉਹ ਫਾਰਮ ਸਬਮਿਟ ਕਰਨਾ ਪਊਗਾ। ਉਹਨਾਂ ਨੂੰ ਅਨਪਲਾਇਮੈਂਟ ਨਹੀਂ ਮਿਲਣੀ, ਪਰ $1200 ਮਿਲ ਸਕਦਾ, ਪਰ ਉਹ ਫਾਰਮ ਭਰਨਾ ਪਊਗਾ ਉਹਨਾਂ ਨੂੰ। ਓਕੇ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ ਵੈਰੀ ਮਚ ਜੀ। ਅਗਲੇ ਕਾਲਰ ਨੇ ਹਰਭਜਨ ਜੀ। ਸਤਿ ਸ਼੍ਰੀ ਅਕਾਲ ਹਰਭਜਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਥੋੜਾ ਜਿਹਾ ਪਤਾ ਕਰਨਾ ਸੀ ਕੈਨੇਡਾ ਬਾਰੇ, ਕੋਈ ਅਪਡੇਟ ਜਿਹੜੇ ਸਟੂਡੈਂਟ ਪੜ੍ਹਨ ਵਾਸਤੇ ਆਏ ਆ, ਕਾਲਜ ਬੰਦ ਆ, ਕੰਮ ਬੰਦ ਆ, ਉਹਨਾਂ ਬਾਰੇ ਕੋਈ ਖਬਰ ਹੈ? ਬਿਲਕੁਲ ਹਾਂਜੀ, ਕੈਨੇਡਾ ਦੀ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਨੇ ਕਿਹਾ ਵੀ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵੀ ਜਿੱਦਾਂ ਬਾਕੀ ਲੋਕਾਂ ਨੂੰ ਪੈਕੇਜ ਵਿੱਚ ਪੈਸੇ ਮਿਲਣੇ ਉਹਨਾਂ ਨੂੰ ਵੀ ਮਿਲੂਗੇ। ਸੋ ਉਹਨਾਂ ਨੂੰ ਕੋਈ ਘਾਬਰਨ ਦੀ ਜ਼ਰੂਰਤ ਨਹੀਂ ਹੈ। ਜੀ ਬਿਲਕੁਲ। ਸੋ ਉਹਨਾਂ ਨੇ ਪੂਰੀ ਦਰਿਆਦਲੀ ਜਿਹੜੀ ਦਿਖਾਈ ਆਪਣੇ ਗਵਾਂਢੀ ਮੁਲਕ ਨੇ, ਤੇ ਉਹ ਜਿਹੜੀ ਕਰ ਰਿਹਾ। ਇਨਫੈਕਟ ਜਿਹੜੇ ਉੱਥੇ 20 ਘੰਟੇ ਵਾਲਾ ਕੰਮ ਵੀ ਕਰਦੇ, ਜੇ ਉਹਨਾਂ ਦੀ ਵੀ ਅਨਇੰਪਲੋਇਮੈਂਟ ਹੋ ਗਈ ਆ, ਤੇ ਸ਼ਾਇਦ ਆਈ ਥਿੰਕ ਉਹਨਾਂ ਨੂੰ ਵੀ ਉਸ ਦੇ ਵਿੱਚ ਐਲੀਜੀਬਿਲਟੀ ਹੈਗੀ ਹੈ ਕਿ ਨਹੀਂ, ਇਹ ਕਨਫਰਮ ਉੱਦਾਂ ਇੱਕ ਵਾਰੀ ਕਰ ਲਿਓ। ਪਰ ਉਹਨਾਂ ਨੇ ਜੇ ਇਸ ਤਰੀਕੇ ਨਾਲ ਸਟਿਮੂਲਸ ਪੈਕੇਜ ਦੇਣ ਦੀ ਗੱਲ ਆਖੀ ਆ, ਤਾਂ ਫਿਰ ਅਨਇੰਪਲੋਇਮੈਂਟ ਵੀ ਮੈਨੂੰ ਲੱਗਦਾ ਉਹ ਦੇ ਸਕਦੇ ਨੇ। ਬਿਲਕੁਲ।
ਸੋ ਇਦਾਂ ਦੀ ਕੋਈ ਘਾਬਰਨ ਵਾਲੀ ਗੱਲ ਨਹੀਂ ਹੈ। ਸਾਡੇ ਜਿਹੜੇ ਮੁਲਕ ਹੈਗੇ ਆ ਪੂਰੀ ਆਪਣੇ ਜਿਹੜੇ ਵਸਿੰਦੇ ਆ ਉਹਨਾਂ ਦੀ ਵੱਧ ਚੜ੍ਹ ਕੇ ਜਿਹੜੀ ਹੈਲਪ ਕਰਦੇ ਹੈਗੇ ਆ, ਪਰ ਅਨਫੋਰਚੂਨੇਟ ਪਾਰਟ ਇਹੀ ਰਹਿੰਦਾ ਆ ਵੀ ਆਪਾਂ ਇੱਥੇ ਆ ਕੇ ਵੀ ਕਈ ਵਾਰੀ ਜਿਹੜੇ ਮੁਲਕ ਤੋਂ ਆਏ ਆ ਨਾ ਉਹਦੀਆਂ ਸਿਫਤਾਂ ਕਰਦੇ ਰਹਿੰਦੇ ਆ ਵੀ ਜੀ ਉੱਥੇ ਆਹ ਹੋਇਆ, ਉੱਥੇ ਆਹ ਹੋਇਆ, ਉੱਥੇ ਤਾਂ ਇੰਨੇ ਕੇਸ ਨਹੀਂ ਹੋਏ ਹੈਗੇ। ਸੋ ਉੱਥੇ ਵੀ ਹੁਣ ਕਿਸੇ ਨੂੰ ਪੁੱਛ ਕੇ ਦੇਖ ਲਿਓ ਵੀ ਕਿਸੇ ਨੂੰ 1-5 ਪੈਸੇ ਵੀ ਉਹਨਾਂ ਦੇ ਅਕਾਊਂਟ 'ਚ ਮਿਲੇ ਆ ਕਿ ਨਹੀਂ। ਇੱਥੇ ਤਾਂ ਤੁਸੀਂ ਦੇਖੋ ਵੀ ਜਿਹੜੀ ਅਨਪਲਾਈਮੈਂਟ ਆ ਮੈਕਸੀਮਮ 450 ਹੁੰਦੀ ਆ ਪਰ ਵੀਕ, ਉਹਦੇ ਉੱਪਰ ਵੀ $600 ਜਿਹੜਾ ਆ ਫੈਡਰਲ ਸਰਕਾਰ ਨੇ ਦੇਣਾ ਆ। ਕਾਫੀ ਲੰਮਾ ਸਮਾਂ ਜਿਹੜਾ ਮਿਲਦਾ ਰਹਿਣਾ। ਹੁਣ ਇੱਕ ਬੰਦਾ ਦੇਖ ਲਓ ਜੇ ਕਿਸੇ ਨੂੰ 450 ਮਿਲਣੀ ਆ, $600 ਉੱਤੇ $150 ਜਿਹੜਾ ਹੋ ਗਿਆ 1050, ਜੇ 4 ਟਾਈਮ ਵੀ ਗੁਣਾ ਕਰ ਲਓ $4000 ਉਹਦਾ ਬਣਨਾ ਹੈਗਾ। ਸੋ 3-4 ਮਹੀਨੇ ਵੀ ਉਹਨੂੰ ਮਿਲ ਗਿਆ। ਸੋ ਬੰਦਾ ਕਿਤੇ ਮਰਦਾ ਨਹੀਂ ਹੈ। ਸੋ ਬਿਲਕੁਲ ਇਹ ਵੀ ਨਾ ਸੋਚੋ ਵੀ ਜੀ ਅਸੀਂ ਫ੍ਰੀ 'ਚ ਲੈ ਕੇ ਹਰ ਕੋਈ ਵੀ ਹਾਂ ਬੈਠੀ ਜਾਣਾ। ਹੁਣ ਆਪਾਂ ਇਹ ਤੋਂ ਲੈਸਨ ਲਰਨ ਕਰਨਾ। ਜਿਸ ਮੁਲਕ ਨੇ ਸਾਨੂੰ ਇੰਨਾ ਕੁਛ ਦੇਣਾ ਹੈਗਾ ਇੰਨੀ ਵਿਪਤਾ ਦੇ ਵਿੱਚ, ਤੇ ਜਦੋਂ ਸਾਨੂੰ ਮੌਕਾ ਲੱਗੇ ਆਪਾਂ ਮੁਲਕ ਦਾ ਵੀ ਸਾਥ ਦੇਣਾ, ਜਿੱਦਾਂ ਮਰਜ਼ੀ ਵੀ ਤੁਸੀਂ ਸਾਥ ਦੇ ਸਕਦੇ ਹੈਗੇ ਆ। ਜੀ ਆਪਾਂ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਕਾਲਰ ਨੇ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਮੈਂ ਨਾ 2018 ਦੇ ਵਿੱਚ ਐਜ਼ ਅ ਵਿਜ਼ਟਰ ਵੀਜ਼ੇ ਤੇ ਇੱਥੇ ਆਈ ਸੀ ਅਮਰੀਕਾ 'ਚ, ਤੇ ਮੇਰੀ ਹੋ ਗਈ ਸੀ ਮੈਰਿਜ ਇੱਥੇ ਜੀ, ਤੇ 2019 ਦੇ ਵਿੱਚ ਨਵੰਬਰ ਦੇ ਵਿੱਚ ਮੇਰਾ ਕੇਸ ਅਪਰੂਵ ਹੋ ਗਿਆ ਜੀ, ਜਾਂ ਮਾਈ ਕੇਸ ਇਜ਼ ਪਾਸਡ ਨਾ। ਬਟ ਪ੍ਰੋਬਲਮ ਇਹ ਆਈ ਕਿ ਹੁਣ ਮੇਰੇ ਇੰਟਰਵਿਊ ਹੋਣੀ ਸੀ, ਫਿੰਗਰਪ੍ਰਿੰਟਸ ਹੋਣੇ, ਸਾਰਾ ਕੁਝ, ਪਰ ਹੁਣ ਡਿਲੇ ਹੋ ਗਿਆ। ਕੋਈ ਮੇਰੇ ਵਾਸਤੇ ਕੋਈ ਹੈਲਪ ਹੋਵੇ, ਮਤਲਬ ਕਿ ਗੌਰਮੈਂਟ ਮੇਰੇ ਬਾਰੇ ਕੋਈ ਸੋਚੇ, ਫਿਰ ਤਾਂ ਕੋਈ ਤੁਹਾਨੂੰ ਹੈਗਾ ਕੋਈ ਇਹਦੇ ਬਾਰੇ? ਖਿਆਲ ਨਹੀਂ, ਕਿਉਂਕਿ ਐਜ਼ ਲੌਂਗ ਹਜੇ ਤੱਕ ਤੁਹਾਡੇ ਕੋਲ ਕੋਈ ਲੀਗਲ ਸਟੇਟਸ ਨਹੀਂ ਮੇਰੇ ਹਿਸਾਬ ਨਾਲ। ਲੀਗਲ ਆਈ ਥਿੰਕ ਸਟੇਟਸ ਤਾਂ ਹੋਊਗਾ। ਤੁਸੀਂ ਉਹ ਫਾਰਮ ਭਰ ਕੇ ਦੇਖ ਲਿਓ, ਉੱਥੇ ਨਾ ਉਹਨਾਂ ਨੇ ਲਿਖਿਆ ਆ ਸਾਰਾ ਵੀ ਕੌਣ ਉਸ ਚੀਜ਼ ਦੇ ਵਿੱਚ ਐਲੀਜੀਬਲ ਹੈਗਾ, ਕੌਣ ਨਹੀਂ ਹੈ। ਪਰ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਹੈਗੀ ਆ? ਨਹੀਂ ਸਰ, ਜੇ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ ਫਿਰ ਕੋਈ ਹੈਲਪ ਨਹੀਂ ਹੋ ਸਕਦੀ। ਜੀ ਬਿਲਕੁਲ ਜੀ। ਹੁਣ ਜਦੋਂ USCIS ਖੁੱਲੂਗਾ ਫਿਰ ਆਪਣਾ ਪੇਪਰ ਵਰਕ ਜਿਹੜਾ ਉਹ ਕਰਿਓ। ਤਾਂ ਇਸ ਦੇ ਵਿੱਚ ਇਹ ਸੀਗਾ ਹਰਜੋਤ ਸਿੰਘ ਜੀ, ਜਿਨ੍ਹਾਂ ਨੇ ਅਜੇ ਇਸ ਸਾਲ ਦੇ ਵਿੱਚ ਕੰਮ ਸ਼ੁਰੂ ਕੀਤਾ ਸੀਗਾ, ਜੇ ਉਹਨਾਂ ਨੇ ਟੈਕਸ ਵਗੈਰਾ ਨਹੀਂ ਸੀ ਭਰਿਆ, ਉਹਨਾਂ ਨੂੰ ਇਹ ਆ ਵੀ ਬਾਅਦ ਦੇ ਵਿੱਚ ਐਡਵਾਂਸ ਕ੍ਰੈਡਿਟ ਮਿਲ ਸਕਦਾ ਜਦੋਂ ਉਹਨਾਂ ਨੇ ਅਗਲੇ ਸਾਲ ਟੈਕਸ ਭਰਨਾ ਹੈ ਇਸ ਸਾਲ ਦਾ। ਸੋ ਉਹ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਉਹ ਓਵਰਆਲ ਮਦਦ ਉਸ ਦੇ ਵਿੱਚ ਹੈਗੀ। ਇਹ ਇਸ ਤਰੀਕੇ ਦੀ ਚਰਚਾ ਜਿਹੜੀ ਆਪਾਂ ਸੁਣੀ ਸੀਗੀ। ਸੋ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਮਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਚਾਹੁੰਦੀ ਹਾਂ ਵੈਲਸ ਫਾਰਗੋ ਵਾਲਿਆਂ ਦੀ ਬੜੀ ਸਰਵਿਸ ਬੈਡ ਆ ਜੀ। ਦੇਖੋ 4 EMPLOYEE ਆ, ਉਹਨਾਂ ਦੇ ਕੋਲ ਮੇਰਾ ਬਿਜ਼ਨਸ ਮੇਰਾ ਖਿਆਲ 10 ਸਾਲ ਤੋਂ ਉਹਨਾਂ ਦੇ ਨਾਲ ਛੋਟਾ ਜਿਹਾ ਸਮਾਲ ਬਿਜ਼ਨਸ ਆ ਮੇਰੇ ਕੋਲ। ਐਪਲੀਕੇਸ਼ਨ ਪਾਉਂਦਿਆਂ ਨੂੰ ਦੇਖੋ ਕਿੰਨੇ ਦਿਨ ਹੋ ਗਏ, ਹਰ ਰੋਜ਼ ਬਸ ਜੀ ਡਿਲੇ ਆ, ਕੱਲ੍ਹ ਨੂੰ ਤੁਹਾਨੂੰ ਦੱਸਦੇ, ਅੱਜ ਦੱਸਦੇ ਆ, ਅਜੇ ਤੱਕ ਲੋਨ ਦੀ ਐਪਲੀਕੇਸ਼ਨ ਹੀ ਨਹੀਂ ਸਾਤੋਂ ਭਰ ਹੋਈ। ਸੋ ਬਿਲਕੁਲ ਵੈਲਸ ਫਾਰਗੋ ਨੇ ਤਾਂ ਪਹਿਲਾਂ ਐਪਲੀਕੇਸ਼ਨਾਂ ਲੈਣੀਆਂ ਹੀ ਬੰਦ ਕਰਤੀਆਂ ਸੀ, ਉਹਨੇ ਕੁਝ ਘੰਟਿਆਂ ਲਈ ਲਈਆਂ ਸੀ। ਹਾਂਜੀ, ਤੇ ਉਹਨਾਂ ਸਾਡਾ ਵੀ ਇੱਕ ਅਕਾਊਂਟ ਹੈਗਾ ਜੀ, ਉਹ ਬਿਲਕੁਲ ਉਹ ਕਹਿੰਦੇ ਵੀ ਤੁਸੀਂ ਇਨਫੋਰਮੇਸ਼ਨ ਭਰ ਦਿਓ, ਅਸੀਂ ਤੁਹਾਨੂੰ ਕੰਟੈਕਟ ਕਰਾਂਗੇ। ਹਜੇ ਤੱਕ ਕਿਸੇ ਨੂੰ ਕੰਟੈਕਟ ਨਹੀਂ ਕੀਤਾ ਬਿਲਕੁਲ ਜੀ। ਤੇ ਅਸੀਂ ਤਾਂ ਹੁਣ ਇਹ ਸੋਚਿਆ ਹੈ ਕਿ ਜੇ ਹੁਣ ਇਹਨਾਂ ਨੇ ਕੁਝ ਨਾ ਕੀਤਾ, ਮੇਰੀ ਫਰੈਂਡ ਨੇ ਬੈਂਕ ਆਫ ਅਮਰੀਕਾ ਸੀ, ਉਹਨਾਂ ਦੀ ਉਸ ਪਹਿਲੇ ਵਾਲੇ ਵਿੱਚ ਹੀ ਭਰ ਕੇ ਸਾਰਾ ਕੁਝ ਹੋ ਗਿਆ ਜੀ। ਬਿਲਕੁਲ। ਸੋ ਇਹ ਤੋਂ ਨਾ ਹੁਣ ਸਾਰਾ ਇੱਥੋਂ ਲੈਸਨ ਸਿੱਖਣ ਵਾਲੀ ਗੱਲ ਆ ਕਿ ਵੈਲਸ ਫਾਰਗੋ ਤੋਂ ਮੈਂ ਆਪਣੇ ਜਿੰਨੇ ਅਕਾਊਂਟ ਆ ਬੱਚਿਆਂ ਦੇ, ਆਪਣੇ ਸਾਰਾ ਮੇਰਾ ਸਾਰਾ ਕੁਝ ਹੀ ਉਹਦੇ ਵਿੱਚ ਆ। ਸੋ ਬਿਲਕੁਲ ਭੈਣ ਜੀ, ਇਹਦੇ 'ਚ ਇਹੀ ਆ ਕਿ ਆਪਾਂ ਨਾ ਲੈਸਨ ਲਰਨ ਕਰਨਾ ਹੈ। ਜਿਹੜੀਆਂ ਵੱਡੀਆਂ ਬੈਂਕਾਂ ਹੈ ਨਾ, ਉਹ ਕੀ ਕਰਦੀਆਂ, ਜਿਹੜੇ ਵੱਡੇ ਅਕਾਊਂਟ ਆ ਉਹ ਤੁਸੀਂ ਉਸ ਹਿਸਾਬ ਨਾਲ ਸੋਚੋ। ਉਹ ਸੋਚਦੀਆਂ ਵੀ ਜਿਨ੍ਹਾਂ ਦੇ ਜ਼ਿਆਦਾ EMPLOYEE ਆ, ਜਿੱਦਾਂ 500 ਹੈ ਤਾਂ 500 ਤੋਂ ਥੱਲੇ ਵਾਲੇ, ਜਿਹੜਾ ਬੰਦੇ ਨੂੰ 5-7 ਮਿਲੀਅਨ ਦਾ ਲੋਨ ਮਿਲਣਾ ਉਹਦਾ ਕਰੂਗੇ, ਕਿਉਂਕਿ ਉਹ 'ਚ ਉਹਨਾਂ ਨੂੰ ਫਾਇਦਾ ਹੋਣਾ, ਨਾ ਕਿ ਜਿਹੜੇ ਸਾਡੇ ਵਰਗੇ ਛੋਟੇ ਬਿਜ਼ਨਸਮੈਨ ਆ। ਸੋ ਆਪਾਂ ਨੂੰ ਜਿਹੜੀ ਲੋਕਲ ਕਮਿਊਨਿਟੀ ਬੈਂਕ ਹੁੰਦੀ ਆ, ਹਰ ਸ਼ਹਿਰ 'ਚ ਹੁੰਦੀ ਆ, ਕ੍ਰੈਡਿਟ ਯੂਨੀਅਨ ਹੈ, ਕਮਿਊਨਿਟੀ ਬੈਂਕ, ਜਿਹੜੀਆਂ ਛੋਟੀਆਂ, ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜਿਹੜੇ ਨੇ ਸਤਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ, ਮੈਂ ਕਿਹਾ ਜੀ ਜਿਹਨਾਂ ਨੂੰ ਜਿੱਦਾਂ SSI ਮਿਲਦੀ ਉਹਨਾਂ ਨੂੰ ਵੀ 1200 ਮਿਲੂਗਾ? ਹਾਂਜੀ ਬਿਲਕੁਲ, ਅਸੀਂ ਬਹੁਤ ਵਾਰ ਕਹਿ ਚੁੱਕੇ ਭਾਜੀ, ਧਿਆਨ ਨਾਲ ਸੁਣਿਆ ਕਰੋ। ਹਾਂਜੀ ਬਿਲਕੁਲ, ਉਹਨਾਂ ਨੇ ਆਟੋਮੈਟਿਕਲੀ ਜਿਹੜਾ ਘੱਲ ਦੇਣਾ, ਤੁਹਾਡੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਆਲਰੇਡੀ ਮੌਜੂਦ ਹੈਗੀ। ਇੱਕ ਤਾਂ ਦੇਖੋ ਨਾ, ਇੱਕ ਤਾਂ ਹੁੰਦੀ ਨਾ ਕੰਮ ਦੀ, ਕਿਸੇ ਨੂੰ ਸਿਕਿਉਰਿਟੀ ਮਿਲਦੀ ਆ, ਜਿਹੜੇ ਸਿਟੀਜ਼ਨ। ਭਾਜੀ ਸਤਿੰਦਰ ਜੀ ਹੁਣੇ ਕੀ ਕਿਹਾ, SSID ਤੁਹਾਨੂੰ ਮਿਲਦੀ ਆ? SSI ਹਾਂਜੀ ਮਿਲਦੀ ਆ ਨਾ? ਹਾਂਜੀ ਬਸ ਫਿਰ ਠੀਕ ਹੈ, ਤੁਹਾਨੂੰ ਮਿਲਣਾ ਹੈ। ਬਾਰ-ਬਾਰ ਉਸ ਚੀਜ਼ ਨੂੰ ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ। ਆਲਰੇਡੀ ਉਹਨਾਂ ਨੇ ਲਿਖਿਆ ਉਹਦੇ ਵਿੱਚ SSI ਵਾਲੇ ਜਿਹੜੇ ਸੋਸ਼ਲ ਸਿਕਿਉਰਿਟੀ ਜਿਨ੍ਹਾਂ ਨੂੰ ਬੈਨੀਫਿਟ ਜਿਹੜੇ ਉਹ ਮਿਲਦੇ ਆ, ਉਹਨਾਂ ਨੂੰ ਉਸ ਦੇ ਵਿੱਚ ਜਿਹੜੀ ਉਹ ਮਿਲੂਗੀ। ਅਗਲੇ ਕਾਲਰ ਨੇ ਲక్ష్మణ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਵੀ ਇਹ ਸਵਾਲ ਆ।
ਮੈਨੂੰ SSI ਮਿਲਦੀ ਆ ਮੈਨੂੰ ਆਪਣੇ ਆਪ ਤੁਹਾਡੇ ਅਕਾਊਂਟ 'ਚ ਪੈਸੇ ਆ ਜਾਣੇ ਜੀ। ਜੀ ਓਕੇ, ਥੈਂਕ ਯੂ ਜੀ। ਜੀ ਬਿਲਕੁਲ, ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਜਿਹੜੇ ਮਿਲ ਰਹੇ ਆ ਉਹਨਾਂ ਨੇ ਕਿਹਾ ਹੋਇਆ ਆਲਰੇਡੀ ਵੀ ਉਹਨਾਂ ਨੂੰ ਵੀ ਅਸੀਂ ਜਿਹੜਾ ਇਹ ਮਦਦ ਕਰਾਂਗੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਸਾਂ, ਅਸੀਂ ਕੰਮ ਨਹੀਂ ਛੱਡਿਆ, ਮੈਂ ਟਰੱਕ ਚਲਾਉਣਾ ਜੀ, ਤੇ ਉਹ ਸਾਨੂੰ ਵੀ ਮਿਲੂਗੀ ਉਹ ਹੈਲਪ? ਨਹੀਂ, ਤੁਸੀਂ ਮਹਾਰਾਜ ਦਾ ਸ਼ੁਕਰ ਕਰੋ ਤੁਹਾਡੇ ਕੋਲ ਕੰਮ ਆ। ਅੱਛਾ, ਹਾਂਜੀ ਬਿਲਕੁਲ। ਤੁਸੀਂ ਦੇਖੋ 16 ਮਿਲੀਅਨ ਲੋਕਾਂ ਨੇ ਅਨਪਲਾਈਮੈਂਟ ਫਾਈਲ ਕੀਤੀ ਆ, ਇਹ ਹੋ ਸਕਦਾ ਕਹਿੰਦੇ 40 ਮਿਲੀਅਨ ਤੇ ਹੀ ਚੱਲ ਜਾਏ। ਇਹ ਤੁਸੀਂ 3-4 ਮਹੀਨਿਆਂ ਨੂੰ ਦੇਖਿਓ, ਲੋਕਾਂ ਨੇ ਇੱਥੇ ਰੁਲਦੇ ਫਿਰਨਾ, ਕਈਆਂ ਨੂੰ ਜੌਬਾਂ ਨਹੀਂ ਮਿਲਣੀਆਂ। ਸੋ ਮਹਾਰਾਜ ਦਾ ਸ਼ੁਕਰ ਕਰੋ, ਕੰਮ ਹੈਗਾ, ਠੀਕ ਆ, ਬਿਲਕੁਲ ਠੀਕ ਹੈ ਜੀ। ਹਾਂਜੀ, ਨਹੀਂ ਕੰਮ ਕਰ ਰਹੇ ਆਪਾਂ। ਸੋ ਬਿਲਕੁਲ ਐਨ ਸੇਫ ਹੋ ਕੇ ਕੰਮ ਕਰੋ, ਠੀਕ ਹੈ ਜੀ। ਇਸ ਵੇਲੇ ਵੀ ਰੋਡ ਦੇ ਉੱਤੇ ਆ, ਜਾ ਰਹੇ ਆ ਜਾਰਜੀਆ ਨੂੰ। ਨਹੀਂ ਬਿਲਕੁਲ ਬਹੁਤ ਸੇਫ ਆ। ਤੁਸੀਂ ਟਰੱਕਾਂ ਵਾਲੇ ਕਈ ਰੋਂਦੇ ਰਹਿੰਦੇ, ਨਹੀਂ ਜੀ ਬਿਲਕੁਲ ਸੇਫ ਆ। ਤੁਸੀਂ ਉਹਨਾਂ ਦਾ ਹਾਲ ਦੇਖੋ, ਜਿਹੜੇ ਨਰਸਸ, ਜਿਹੜੇ ਡਾਕਟਰਸ ਆ ਵਿਚਾਰੇ, ਉਹਨਾਂ ਦੀ ਕੀ ਪੋਜੀਸ਼ਨ, ਉਹਨਾਂ ਦੇ ਫੇਸ ਦੇਖੋ ਜਦੋਂ ਉਹ ਹਸਪੀਟਲ ਤੋਂ ਬਾਹਰ ਆਉਂਦੇ ਆ, ਕਈਆਂ ਤੋਂ ਖੂਨ ਨਿਕਲਦਾ ਜਿੱਦਾਂ ਉਹਨੀ ਫੇਸ ਮਾਸਕ ਪਾਏ ਹੁੰਦੇ ਆ। ਥੈਂਕ ਯੂ ਤੁਹਾਡਾ, ਥੈਂਕ ਯੂ, ਤੁਸੀਂ ਸਰਵਿਸ ਜਿਹੜੀ ਦੇਈ ਜਾ ਰਹੇ ਹੋ, ਥੈਂਕ ਯੂ ਤੁਹਾਡੀ, ਬਹੁਤ ਬੜੀ ਮਿਹਰਬਾਨੀ, ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਮੱਖਣ ਸਿੰਘ, ਸਤਿ ਸ਼੍ਰੀ ਅਕਾਲ ਜੀ। ਮੱਖਣ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਬ੍ਰਦਰ ਹੈਗਾ ਜੀ ਇੱਥੇ USA ਦੇ ਵਿੱਚ ਜੀ, ਤੇ ਉਹਨਾਂ ਦਾ ਵਰਕ ਪਰਮਿਟ ਕੱਲ ਹੀ ਆਇਆ ਹੈਗਾ ਜੀ। ਓਕੇ ਜੀ। ਉਹਨਾਂ ਬਾਰੇ ਮੈਂ ਪੁੱਛਣਾ। ਨਹੀਂ, ਉਹਨਾਂ ਨੂੰ ਨਹੀਂ ਮਿਲਣਾ ਜਦ ਤੱਕ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ। ਹਾਂਜੀ, ਸੋਸ਼ਲ ਸਿਕਿਉਰਿਟੀ ਉਹਨਾਂ ਕੋਲ ਤਾਂ ਹੋਣੀ ਨਹੀਂ ਹੈ, ਕਿਉਂਕਿ ਹੁਣੇ ਆਇਆ ਤੇ ਹੁਣ ਸਿਕਿਉਰਿਟੀ ਨੰਬਰ ਸੋਸ਼ਲ ਸਿਕਿਉਰਿਟੀ ਨੰਬਰ ਹੀ ਆਇਆ ਜੀ ਕੱਲ ਉਹਨਾਂ ਦਾ। ਜੀ ਪਰ ਉਹਨਾਂ ਨੇ ਪਿਛਲੇ ਸਾਲ ਨਹੀਂ ਨਾ ਕੰਮ ਕੀਤਾ ਹੈਗਾ ਹਜੇ, ਇਸ ਕਰਕੇ ਉਹ ਅਨਪਲਾਈਮੈਂਟ ਨਹੀਂ ਫਾਈਲ ਕਰ ਸਕਦੀ। ਹਾਂਜੀ, ਉਹਨਾਂ ਨੂੰ ਕਿਉਂ ਬੈਸਟ ਆ IRS ਦੀ ਜਿਹੜੀ ਵੈਬਸਾਈਟ ਆ irs.gov ਦੇ ਉੱਤੇ ਜਾ ਕੇ ਆ, ਉਹਨਾਂ ਨੇ ਉਹ ਲਿਖਿਆ ਕੌਣ ਐਲੀਜੀਬਲ ਆ, ਕੌਣ ਨਹੀਂ ਹੈਗਾ। ਜਿਨ੍ਹਾਂ ਨੇ ਜਿਹੜਾ ਫ੍ਰੀ ਫਾਰਮ ਵੀ ਉਹਨਾਂ ਨੇ ਜਿਹੜਾ ਹੈਗਾ, ਜੇ ਉਹਦੇ ਵਿੱਚ ਉਹ ਆਉਂਦੇ ਹੋਏ ਤਾਂ ਭਰ ਦੇਣ, ਉਹ ਆਪਣੇ ਆਪ ਫਿਰ ਉਹ ਉਹਨਾਂ ਨੂੰ ਉਸ ਦੇ ਪ੍ਰਤੀ ਜਿਹੜਾ ਉਹ ਦੱਸ ਦਿੱਤਾ ਜਾਊਗਾ ਉਹਨਾਂ ਨੇ। ਜੀ ਬਿਲਕੁਲ। ਇੱਕ ਸਾਡੇ ਭਾਈ ਸਾਹਿਬ ਫੇਸਬੁੱਕ ਤੋਂ ਆ, ਕਹਿੰਦੇ ਵੀ $1200 ਨਾਲ ਕਿਹੜੀ ਹੋਲ ਲਾਈਫ ਦੀ ਹੈਲਪ ਹੁੰਦੀ ਆ। ਬਿਲਕੁਲ ਸਹੀ ਗੱਲ। ਜਿਹੜੇ ਮੁਲਕ ਤੋਂ ਅਸੀਂ ਆਏ ਆ ਉੱਥੇ ਤਾਂ $1200 ਵੀ ਨਹੀਂ ਦਿੱਤੇ। ਗੱਲ ਇਹ ਨਹੀਂ ਹੈ, ਗੱਲ ਇਹ ਆ ਵੀ ਇਹ ਐਕਸਟਰਾ ਦਿੱਤੇ ਹਰ ਇੱਕ ਨੂੰ। ਜਿਹੜਾ ਬੰਦਾ ਕੰਮ ਤੋਂ ਲੇ ਆਫ ਹੋਇਆ ਉਹਨੂੰ ਅਨਪਲਾਈਮੈਂਟ ਮਿਲ ਰਹੀ ਆ, ਕਈਆਂ ਨੂੰ $1050 ਪਰ ਵੀਕ ਮਿਲ ਰਹੀ ਆ, $4,000 ਇੱਕ ਪਰਸਨ ਨੂੰ ਮਿਲ ਰਹੀ ਆ। ਸੋ ਇਦਾਂ ਦੀ ਗੱਲ ਘਾਬਣ ਵਾਲੀ ਗੱਲ ਨਹੀਂ, ਪੂਰੀ ਉਹ ਟਰਾਈ ਕਰ ਰਹੇ ਹੈਗੇ ਆ ਵੀ ਤਾਂ ਕਿ ਕੋਈ ਜਿਹੜਾ ਆ ਬੰਦਾ ਉਹ ਬਿਨਾਂ ਰੋਟੀ ਤੋਂ ਨਾ ਸੌ ਜਾਏ। ਜੀ ਬਿਲਕੁਲ। ਉੱਦਾਂ ਇਹ ਆ ਵੀ ਉਸ ਦੇ ਉੱਤੇ ਜ਼ਰੂਰ ਸਵਾਲ ਉੱਠ ਸਕਦੇ ਨੇ ਵੀ ਕਿਉਂ ਭਾਈ ਇੰਨਾ ਟਾਈਮ ਕਿਉਂ ਲੱਗ ਗਿਆ ਬਾਕੀ ਮੁਲਕਾਂ ਦੇ ਮੁਕਾਬਲੇ, ਪਰ ਚਲੋ ਹੁਣ ਜੋ ਹੈ ਸੋ ਹੈਗਾ ਆ, ਐਟਲੀਸਟ ਕੁਛ ਨਾ ਕੁਛ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ। ਜੀਤ ਜੀ ਸਤਿ ਸ਼੍ਰੀ ਅਕਾਲ ਜੀ। ਜੀਤ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਐਰੀਜ਼ੋਨਾ ਤੋਂ ਆਪਣੇ ਨਾਲ ਜੁੜੇ ਨੇ ਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੇਰਾ ਵੀਰ ਜੀ ਕੁਐਸਚਨ ਸੀਗਾ ਜੀ, ਜਿਹੜੇ ਜਿੱਦਾਂ 1200 ਦੀ ਗੱਲ ਕਰਦੇ ਹੋ, ਤੇ ਇਹ ਕੁਐਸਚਨ ਅਬਾਊਟ ਜਿਹੜਾ 1200 ਉਹੀ ਜਿਹੜੇ ਟੈਕਸ ਭਰਦੇ ਨੇ, ਹਨਾ ਜੀ? ਬਿਲਕੁਲ। ਹਾਂਜੀ ਜੀ। ਤੇ ਇਹਦੇ ਬਾਰੇ ਕੋਈ ਫਾਰਮ ਉਹ ਅਲਾਉ ਕਰਨੀ ਕਿ ਨਹੀਂ? ਤੁਸੀਂ ਟੈਕਸ ਭਰਿਆ ਆ? ਹਾਂਜੀ ਬਿਲਕੁਲ। ਬਸ ਤੁਹਾਨੂੰ ਕੁਝ ਨਹੀਂ ਕਰਨਾ ਹੈਗਾ। ਜਿਨ੍ਹਾਂ ਦੀ ਆਲਰੇਡੀ IRS ਕੋ ਇਨਫੋਰਮੇਸ਼ਨ ਆ ਉਹਨਾਂ ਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ। ਤੇ ਜਦੋਂ ਟੈਕਸ 2018 ਤੇ 2019 ਦਾ ਦੇਖ ਰਹੇ ਕਿ ਜੀ 2018 2019 ਇੱਕ ਦਾ ਵੀ ਭਰਿਆ, ਜਿੰ 2018 ਦਾ ਵੀ ਭਰਿਆ, ਦੈਟਸ ਓਕੇ ਟੂ। ਹਾਂਜੀ ਜੀ, ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਅਗਲੇ ਜਿਹੜੇ ਕਾਲਰ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਾਜਨ ਜੀ, ਖਾਲਸਾ ਜੀ, ਧੰਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਲੂਟ ਆ, ਤੇ ਡਾਕਟਰਾਂ ਨੂੰ ਤੇ ਨਰਸਾਂ ਨੂੰ ਸਾਰਿਆਂ ਨੂੰ ਸਲੂਟ ਆ ਜੀ। ਧੰਨਵਾਦ ਜੀ। ਤੇ ਖਾਸ ਦੇ ਪੁਰਬ ਦੀਆਂ ਵਧਾਈਆਂ ਆਪ ਨੂੰ, ਸਭ ਨੂੰ। ਸਾਰਿਆਂ ਜੀ, ਥੈਂਕ ਯੂ। ਤੇ ਮੇਰਾ ਕੁਐਸਚਨ ਹੈ ਕਿ ਇੱਕ ਤਾਂ ਜਿੱਦਾਂ ਅਸੀਂ ਟੈਕਸ ਇਕੱਠਾ ਭਰਦੇ ਆ, ਤਾਂ ਮੇਰੀ ਵਾਈਫ ਜਿਹੜੀ ਨੈਨੀ ਦਾ ਕੰਮ ਕਰਦੀ ਸੀ ਤੇ ਉਹ ਛੱਡ ਦਿੱਤਾ ਨਾ, ਤਾਂ ਉਹਨਾਂ ਦਾ ਟੈਕਸ ਜਿਹੜਾ ਸਾਨੂੰ ਚੈੱਕ ਮਿਲਦਾ ਜਾਂ ਕੈਸ਼, ਜਿੱਦਾਂ ਚੈੱਕ ਮਿਲਦਾ ਜੀ। ਪਰ ਤੁਸੀਂ ਐਜ਼ ਲੌਂਗ ਐਜ਼ ਦੋਨੋਂ ਜਾਣੇ ਇਕੱਠਾ ਟੈਕਸ ਭਰਦੇ ਆ, ਹਸਬੈਂਡ ਵਾਈਫ ਨੂੰ $1200 ਮਿਲਣਾ ਆ। ਹਾਂਜੀ, ਚਾਹੇ ਵਾਈਫ ਕੰਮ ਕਰਦੇ ਸੀ ਚਾਹੇ ਨਹੀਂ ਕਰਦੇ ਸੀ, ਜੇ ਉਹਨਾਂ ਦਾ ਸ਼ੋਅ ਹੁੰਦਾ ਆ ਟੈਕਸ ਜਦੋਂ ਤੁਸੀਂ ਫਾਈਲ ਕਰਦੇ ਹੋ ਸੋਸ਼ਲ ਸਿਕਿਉਰਿਟੀ, ਸੋ ਨੋ ਪ੍ਰੋਬਲਮ, ਤੁਹਾਨੂੰ ਘਾਬਣ ਦੀ ਜ਼ਰੂਰਤ ਨਹੀਂ। ਉਹਨਾਂ ਦੀ ਜਿਹੜੀ ਅੰਪਲਾਇਮੈਂਟ ਉਹ ਕਰ ਸਕਦੇ ਸੀ? ਨਹੀਂ, ਅਨਪਲਾਈਮੈਂਟ ਨਹੀਂ, ਐਜ਼ ਲੌਂਗ ਐਜ਼ ਜੇ ਕੈਸ਼ ਕੰਮ ਕਰਦੇ ਤੁਹਾਡੇ ਕੋਲ ਰੈਕਡ ਹੀ ਹੈ ਨਹੀਂ, ਫਿਰ ਉਹ ਅਨਪਲਾਈਮੈਂਟ ਨਹੀਂ ਲੈ ਸਕਦੇ। ਜਿੱਦਾਂ ਚੈੱਕ ਭਰਦੇ ਕੈਸ਼ ਹੀ ਚੈੱਕ ਦਿੰਦੇ ਤਾਂ ਅਸੀਂ ਉਹਦਾ ਟੈਕਸ ਭਰਦੇ ਆਂਗੇ ਦੋਨੇ। ਜੇ ਤੁਸੀਂ ਟੈਕਸ ਸ਼ੋਅ ਕਰਦੇ ਆ ਫਿਰ ਅਨਪਲਾਈਮੈਂਟ ਫਾਈਲ ਕਰਕੇ ਦੇਖ ਲਓ ਜੀ, ਨਥਿੰਗ ਰੋਂਗ। ਆਨਲਾਈਨ ਫਾਈਲ ਕਰਨੀ ਆ, ਫਾਈਲ ਕਰ ਦਿਓ, ਵੱਧ ਤੋਂ ਵੱਧ ਨਾ ਹੀ ਕਰ ਦੋਗੇ। ਉਹਨਾਂ ਨੇ ਇੰਪਲੋਇਰ ਪੁੱਛਣਾ, ਸੋ ਤੁਸੀਂ ਉਹਦੇ ਵਿੱਚ ਜਾਂ ਸੈਲਫ ਇੰਪਲੋਇਡ ਜਾਂ ਕੁਛ ਅਜਿਹੀ ਚੀਜ਼ ਜਿਹੜੀ ਉਹ ਉਸ ਹਿਸਾਬ ਦੇ ਨਾਲ ਦੇਖਿਓ ਜੀ। ਹਾਂਜੀ, ਅਸੀਂ ਜਦੋਂ ਚੈੱਕ ਸ਼ੋਅ ਕਰਦੇ ਆ ਉਹਦਾ ਟੈਕਸ ਹੀ ਭਰਦੇ ਆ ਸਾਲ ਦੇ ਐਂਡ ਤੇ।
ਜੀ ਚਲੋ ਕੋਈ ਨਹੀਂ ਜੀ, ਉੱਥੇ ਅਪਲਾਈ ਕਰਕੇ ਦੇਖ ਲਿਓ। ਅਜੇ ਤਾਂ ਆਏ ਨਹੀਂ ਅਕਾਊਂਟ 'ਚ, ਜੇ ਆ ਗਏ ਤਾਂ ਵੈਲ ਐਂਡ ਗੁੱਡ, ਜੇ ਨਹੀਂ ਆਏ ਤਾਂ ਫਿਰ ਤੁਸੀਂ ਉਹਨਾਂ ਨੂੰ ਡਿਸਪਿਊਟ ਕਰਨਾ ਹੋਇਆ ਡਿਸਪਿਊਟ ਕਰ ਲਿਓ, ਜਿੱਦਾਂ ਵੀ ਜਿਹੜਾ ਤੁਸੀਂ ਕਰਨਾ ਉਸ ਹਿਸਾਬ ਦੇ ਨਾਲ ਤੁਸੀਂ ਕਰ ਸਕਦੇ। ਨਾਲੇ ਜਿਹੜੀ ਨਾ ਆਪਾਂ $1200 ਦੀ ਰਾਜਕਰਮੀਤ ਸਿੰਘ ਜੀ ਗੱਲ ਕਰਦੇ ਹੈਗੇ, 1200 ਕਈ ਫੈਮਲੀਆਂ ਨੂੰ $5,000 ਵੀ ਮਿਲਿਆ, ਕਿਉਂਕਿ ਹਸਬੈਂਡ ਵਾਈਫ 3 ਬੱਚੇ ਆ, ਬੱਚਿਆਂ ਨੂੰ $500 ਆ। ਸੋ 17 ਸਾਲ ਉੱਦਾਂ 18 ਸਾਲ ਤੋਂ ਥੱਲੇ ਵਾਲਿਆਂ ਨੂੰ ਬੱਚੇ ਆਖਿਆ ਜਾਂਦਾ, ਪਰ ਇੱਥੇ 17ਵੇਂ ਜਿਹੜੇ 17 ਤੋਂ ਉੱਤੇ ਵਾਲੇ ਉਹਨਾਂ ਨੂੰ ਸ਼ਾਇਦ ਜਿਹੜਾ ਉਹ ਨਹੀਂ ਹੈਗੇ, ਜਾਂ ਸੀਨੀਅਰ ਨੇ ਜਾਂ ਕਾਲਜ ਦੇ ਵਿੱਚ ਹੈਗੇ ਨੇ। ਸੋ ਇਹ ਵੀ ਦੱਸਦੇ ਜਾਈਏ, ਚਾਹੇ ਤੁਸੀਂ ਕੰਮ ਕਰਦੇ ਆ ਚਾਹੇ ਨਹੀਂ ਕਰਦੇ, ਹਰ ਇੱਕ ਜਾਣੇ ਨੂੰ ਇਹ ਮਿਲਣਾ ਹੈ ਜਿਹੜਾ ਲੀਗਲ ਆ, ਜਿਹੜਾ ਟੈਕਸ ਭਰਦਾ, ਐਜ਼ ਲੌਂਗ ਐਜ਼ ਇੱਕ ਜਾਣੇ ਦੀ ਇਨਕਮ 75,000 ਤੋਂ ਥੱਲੇ ਆ ਤੇ 2 ਜਾਣਿਆਂ ਦੀ ਹਸਬੈਂਡ ਵਾਈਫ ਦੀ 1.5 ਲੱਖ ਤੋਂ ਥੱਲੇ ਆ। ਜੀ ਬਿਲਕੁਲ। ਤੇ ਉਹ ਬਜ਼ੁਰਗ ਜਿਹੜੇ ਨੌਨ ਫਾਈਲਰ ਨੇ, ਜੇ ਉਹ ਕਿਸੇ ਦੇ ਉੱਤੇ ਡਿਪੈਂਡੈਂਟ ਜੇ ਜਾਂ ਉਹ ਟੈਕਸ ਦੇ ਵਿੱਚ ਉਹ ਸ਼ੋ ਹੁੰਦੇ ਨੇ ਵੀ ਡਿਪੈਂਡੈਂਟ ਨੇ, ਉਹਨਾਂ ਨੂੰ ਸ਼ਾਇਦ ਜਿਹੜਾ ਉਹ ਨਹੀਂ ਮਿਲ ਰਿਹਾ। ਇਹ ਜਿਹੜਾ IRS ਦੇ ਵਿੱਚ ਇਸ ਤਰੀਕੇ ਦੀ ਸੀਗੀ, ਪਰ ਤੁਸੀਂ IRS ਦੀ ਵੈਬਸਾਈਟ ਦੇ ਉੱਤੇ ਜਾ ਕੇ ਇਸ ਦੇ ਬਾਰੇ ਜਿਹੜੀ ਪੁਖਤਾ ਜਾਣਕਾਰੀ ਜਿਹੜੀ ਉਹ ਲੈ ਸਕਦੇ ਆ। ਤੇ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਜਿਹੜੀ ਉਹ ਮਿਲਦੀ ਸੀਗੀ, ਜਿਹੜੀ ਉਹ ਪੈਨਸ਼ਨ ਵਗੈਰਾ ਜਿਨ੍ਹਾਂ ਦੇ ਜਿਹੜੀ ਉਹ ਲੱਗੀਆਂ ਸੀਗੀਆਂ, ਉਹ ਸਾਰੇ ਜਾਣੇ ਆਟੋਮੈਟਿਕਲੀ ਕਹਿੰਦੇ ਆ ਵੀ ਉਹਨਾਂ ਦੇ ਕੋਲ ਇਨਫੋਰਮੇਸ਼ਨ ਜਿਹੜੀ ਹੈਗੀ ਆ। ਸੋ ਜਿਨ੍ਹਾਂ ਨੂੰ ਹਰਜੋਤ ਸਿੰਘ ਜੀ SS ਸੋਸ਼ਲ ਸਿਕਿਉਰਿਟੀ ਰਿਟਾਇਰਮੈਂਟ ਜਿਨ੍ਹਾਂ ਨੂੰ ਲੱਗੀ ਆ, ਸਰਵਾਈਵਰ ਬੈਨੀਫਿਟ ਆ, ਰੇਲ ਰੋਡ ਰਿਟਾਇਰਮੈਂਟ ਬੈਨੀਫਿਟ ਆ, ਜਿਨ੍ਹਾਂ ਨੂੰ SSDI ਜਿਹੜੀ ਹੈਗੀ ਆ ਡਿਸੇਬਿਲਟੀ ਵਾਲੀ ਆ, ਜਿਨ੍ਹਾਂ ਨੂੰ ਇਹ ਮਿਲਦੀ ਆ, ਉਹਨਾਂ ਨੂੰ ਇਹ ਫਾਰਮ ਭਰਨ ਦੀ ਵੀ ਜਿਹੜੀ ਉਹ ਮੈਨੂੰ ਲੱਗਦਾ ਜ਼ਰੂਰਤ ਜਿਹੜੀ ਉਹ ਨਹੀਂ ਹੋਊਗੀ, ਕਿਉਂਕਿ ਉਹਨਾਂ ਦੇ ਕੋਲ ਆਲਰੇਡੀ ਇਹਨਾਂ ਦੀ ਇਨਫੋਰਮੇਸ਼ਨ ਮੌਜੂਦ ਹੈਗੀ ਆ। ਜੀ ਬਿਲਕੁਲ ਜੀ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹਰਜੋਤ ਸਿੰਘ ਜੀ ਜਿਹੜਾ ਉਹ ਸਮਾਪਤ ਹੈਗਾ ਆ। ਬਾਕੀ ਜਿਹੜੇ ਵੀ ਤੁਹਾਡੇ ਇਸ ਦੇ ਬਾਰੇ ਕੋਈ ਵੀ ਜਿਹੜੇ ਸਵਾਲ ਹੈਗੇ ਨੇ, ਟਰਾਈ ਕਰੋ ਵੀ ਤੁਸੀਂ ਜਿਨ੍ਹਾਂ ਦੇ ਕੋਲ ਤੁਸੀਂ ਟੈਕਸ ਭਰਾਉਂਦੇ ਹੈਗੇ ਆ, ਉਹਨਾਂ ਦੇ ਨਾਲ ਤੁਸੀਂ ਇੱਕ ਵਾਰੀ ਜਿਹੜੀ ਜ਼ਰੂਰ ਗੱਲਬਾਤ ਜਿਹੜੀ ਉਹ ਕਰ ਲਓ। ਬਾਕੀ ਜਿਨ੍ਹਾਂ ਦੀ USCIS ਦੇ ਨਾਲ ਕਿਸੇ ਦੀਆਂ ਇੰਟਰਵਿਊਜ਼ ਆਉਣੀਆਂ ਸੀ, ਬਾਇਓਮੈਟ੍ਰਿਕ ਸੀਗੇ ਜਾਂ ਜੋ ਕੁਛ ਵੀ ਆ, ਉਹ ਇਸ ਟਾਈਮ ਹਾਲ ਦੀ ਘੜੀ ਉਹਨਾਂ ਦੇ ਫੀਲਡ ਆਫਿਸਿਸ ਬੰਦ ਨੇ। ਸੋ ਉਹ ਤੁਹਾਡੀਆਂ ਜਿਹੜੀਆਂ ਅਪਾਇੰਟਮੈਂਟਸ ਉਹ ਨਹੀਂ ਹੋਣਗੀਆਂ। ਆਈ ਥਿੰਕ ਉਹਨਾਂ ਨੇ 1 ਮਈ ਜਿਹੜੇ ਮਈ ਦੇ ਮਹੀਨੇ ਦੇ ਤੱਕ ਜਿਹੜੀ ਸ਼ੁਰੂਆਤੀ ਹਫਤੇ ਦੇ ਵਿੱਚ ਜਿਹੜਾ ਉੱਥੋਂ ਤੱਕ ਬੰਦ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਮੁੜ ਦੁਬਾਰਾ ਜਿਹੜਾ ਉਹ ਫੈਸਲਾ ਲੈਣਾ ਆ ਵੀ ਇਸ ਨੂੰ ਹੋਰ ਐਕਸਟੈਂਡ ਕੀਤਾ ਜਾਊਗਾ ਜਾਂ ਜਿਹੜਾ ਇਸ ਨੂੰ ਦੁਬਾਰਾ ਓਪਨ ਕਰ ਦਿੱਤਾ ਜਾਊਗਾ। ਸੋ ਜਿਹੜੀ ਆਨਲਾਈਨ ਪ੍ਰੋਸੈਸਿੰਗ ਆ, ਬਾਕੀ ਜਿਹੜੇ ਤੁਸੀਂ ਡਾਕੂਮੈਂਟਸ ਵਗੈਰਾ ਘੱਲਣੇ ਆ, ਉਹਦੇ ਵਿੱਚ ਕੋਈ ਕੋਤਾਹੀ ਨਾ ਕਰਿਓ, ਉਹ ਆਪਣੇ ਸਮੇਂ ਸਿਰ ਜਿਹੜਾ ਤੁਸੀਂ ਘਰੀ ਚੱਲਿਓ। ਉਹ ਸਗੋਂ ਇਨਫੈਕਟ ਹੋ ਸਕਦਾ ਵੀ ਤੇਜ਼ੀ ਦੇ ਨਾਲ ਵੀ ਕੰਮ ਹੋਵੇ, ਕਿਉਂਕਿ ਹੁਣ ਉਹਨਾਂ ਨੂੰ ਜਿਹੜੇ ਆਫਿਸਰਸ ਆ ਉਹਨਾਂ ਨੇ ਫੀਲਡ ਦੇ ਵਿੱਚ ਕੰਮ ਨਹੀਂ ਕਰਨਾ। ਸੋ ਸਾਰੇ ਜਾਣੇ ਬਿਹਾਈਂਡ ਦਾ ਕੰਪਿਊਟਰ ਡੈਸਕ ਬੈਠ ਕੇ ਜਿਹੜਾ ਪੇਪਰ ਵਰਕ ਆ ਉਸ ਨੂੰ ਨਿਬੇੜਨ ਵੱਲ ਵੀ ਲੱਗੇ ਹੋਣਗੇ। ਬਿਲਕੁਲ, ਆਪਾਂ ਨੂੰ ਇੰਨਾ ਨਹੀਂ ਘਬਰਾਉਣਾ ਚਾਹੀਦਾ, ਸਾਰਿਆਂ ਨੂੰ ਮਿਲ ਜਾਣਾ, ਸਾਰੇ ਲੀਗਲ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਰਾਜਕਰਮੀਤ ਸਿੰਘ ਜੀ, ਉਹਨਾਂ ਦਾ ਦੇਖੀਏ ਜਿਹੜੇ ਪਰਿਵਾਰ ਅਨਡਾਕੂਮੈਂਟਡ ਆ, ਜਿਨ੍ਹਾਂ ਦੇ ਕੋਲ ਕੋਈ ਪੇਪਰ ਵਰਕ ਨਹੀਂ, ਜਿਨ੍ਹਾਂ ਦੇ ਕੰਮ ਵੀ ਛੁੱਟ ਗਏ ਆ, ਉਹ 'ਚ ਮੈਜੋਰਟੀ ਸਪੈਨਿਸ਼ ਸੀਗੇ। ਕੱਲ ਵਾਸ਼ਿੰਗਟਨ ਪੋਸਟ ਨੇ ਬਹੁਤ ਵੱਡੀ ਰਿਪੋਰਟ ਇਸ਼ੂ ਕੀਤੀ ਸੀ, ਕੰਸਟਰਕਸ਼ਨ 'ਚ ਕੋਈ ਕੰਮ ਕਰਦੇ ਸੀ, ਉਹਨਾਂ ਨੂੰ ਨਾ ਤਾਂ ਕੋਈ ਸਬਸਿਡੀ ਮਿਲਣੀ ਆ, ਨਾ $1200, ਨਾ ਹੀ ਕੰਮ ਹੈਗਾ। ਸੋ ਉੱਦਾਂ ਦੇ ਲੋਕਾਂ ਦੀ ਆਪਾਂ ਹੈਲਪ ਕਰੀਏ। ਆਪਾਂ ਸਾਰੇ ਰੋਟੀ ਪਾਣੀ ਖਾਂਦੇ ਆ, ਸੋ ਇੰਨਾ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਤੇ ਅੱਜ ਵਿਸਾਖੀ ਦੇ ਉੱਤੇ ਆਪਾਂ ਜ਼ਰੂਰ ਹਰ ਇੱਕ ਦੀ ਚੜ੍ਹਦੀ ਕਲਾ ਦੇ ਲਈ, ਤੰਦਰੁਸਤੀ ਲਈ ਅਰਦਾਸ ਕਰੀਏ ਤੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਵੀ ਜੀ ਇਹ ਜਿਹੜੀ ਮਹਾਮਾਰੀ ਆ, ਇਹਦੀ ਜਿਹੜੀ ਦਵਾਈ ਆ ਜਾਂ ਇਹਦਾ ਜਿਹੜਾ ਟੀਕਾ ਆ ਬਹੁਤ ਜਲਦੀ ਲੱਭ ਜਾਏ, ਕਿਸੇ ਦਾ ਵੀ ਪਰਿਵਾਰਕ ਮੈਂਬਰ ਜਿਹੜਾ ਆ ਉਹ ਇਸ ਬਿਮਾਰੀ ਦੀ ਭੇਂਟ ਨਾ ਚੜ੍ਹੇ। ਜੀ ਜੀ ਬਿਲਕੁਲ। ਤੇ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਆ ਉਸ ਨੂੰ ਆਪਾਂ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KII